ਸਲਾਮ, ਸਤਿ ਸ਼੍ਰੀ ਅਕਾਲ, ਆਦਾਬ। ਲਹਿੰਦੇ ਪੰਜਾਬ ਵਿੱਚ ਜਨਰੇਸ਼ਨ ਜ਼ੀ ਆਪਣੀ ਜ਼ਬਾਨ ਤੇ ਆਪਣੇ ਇੰਡੀਜੀਨਸ ਨੈਰੇਟਿਵ ਨੂੰ ਲੈ ਕੇ ਕਿੰਨੀ ਸਮਝ ਰੱਖਦੀ ਏ, ਅੱਜ ਮੈਂ ਤੁਹਾਨੂੰ ਇਹਦੀ ਇੱਕ ਝਲਕੀ ਕਰਾਵਾਂਗੀ। ਮੇਰਾ ਨਾਂ ਹੈ ਵਰਦਾ ਸ਼ਹਿਜ਼ਾਦੀ ਤੇ ਮੇਰੇ ਨਾਲ ਨੇ ਰਮਜ਼ਾਨ ਜਾਨੀ। ਹਿੰਦ ਸਿੰਧ ਵਿੱਚ ਐਸਾ ਕੌਣ ਹੈ ਜਿਹਨੇ ਇਹਨਾਂ ਦਾ ਅਜਾਖਾਂ ਵਾਰਿਸ ਸ਼ਾਹ ਨੂੰ ਜਾਂ ਫਿਰ ਉਤਸ਼ਾਹ ਹੁਸੈਨਾ ਵੇਖ ਲੈ ਅਸੀਂ ਬਦਲੀ ਬੈਠੇ ਭੇਸ ਨਹੀਂ ਸੁਣਿਆ। ਜਿੰਨੇ ਸੁਥਰੇ ਗਵਈਏ ਨੇ ਉਹਨੇ ਖੂਬਸੂਰਤ ਇਨਸਾਨ ਨੇ। ਬਹੁਤ ਸ਼ੁਕਰੀਆ। ਇਹ ਮੇਰਾ ਜ਼ਾਤੀ ਖਿਆਲ ਹੈ, ਤੁਸੀਂ ਆਪ ਵੇਖ ਲੈਣਾ ਆਪਣਾ। ਤੇ ਸਾਡੇ ਗੁਜਰਾਂਵਾਲੇ 'ਚ ਨਾ ਜਦੋਂ ਕੋਈ ਪ੍ਰਾਹੁਣਾ ਆਉਂਦਾ ਨਾ ਤੇ ਉਹਨੂੰ ਹਾਲ ਚਾਲ ਇੱਦਾਂ ਪੁੱਛਦੇ ਨੇ, ਭੂਆਨ ਕੀ ਹਾਲ ਹੈ? ਤੁਸੀਂ ਦੱਸੋ। ਅਲਹਮਦੁਲਿਲਾ ਮੈਂ ਠੀਕ ਠਾਕ, ਤੁਸੀਂ ਸੁਣਾਓ? ਮੈਂ ਭਗਵਾਨ ਤੂੰ ਠੀਕ ਹੈ? ਭੂਆਨ ਤੂੰ ਠੀਕ ਹੈ? ਬਹੁਤ ਅੱਛੇ। ਅੱਛਾ, ਤੇ ਇੱਥੋਂ ਗੱਲ ਸ਼ੁਰੂ ਕਰਦੇ ਹਾਂ ਕਿ ਤੁਹਾਡਾ ਜਿਹੜਾ ਸਿਲੈਕਸ਼ਨ ਆਫ ਪੋਇਟਰੀ ਹੈ ਜੀ ਇਹ ਕਿੰਨਾ ਕੌਨਸ਼ੀਅਸ ਹੁੰਦਾ ਹੈ, ਕਿਸ ਤਰ੍ਹਾਂ ਸਿਲੈਕਟ ਕਰਦੇ ਹੋ? ਅੱਛਾ, ਇਹਦਾ ਪ੍ਰੋਸੈਸ ਇਹ ਹੁੰਦਾ ਹੈ ਕਿ ਜਿਹੜੀ ਚੀਜ਼ ਜਿਹੜੀ ਕੋਈ ਚੰਗੀ ਗੱਲ ਸੁੱਚੇ ਬੋਲ ਅਗਰ ਤੁਹਾਡੇ ਦਿਲ 'ਤੇ ਅਸਰ ਕਰਨ ਨਾ ਤੇ ਉਹਦਾ ਅਲੱਗ ਮਜ਼ਾ ਹੁੰਦਾ ਹੈ। ਤੇ ਮੈਨੂੰ ਜਿਹੜੀ ਚੀਜ਼ ਮੇਰੇ ਦਿਲ 'ਤੇ ਅਸਰ ਕਰਦੀ ਹੈ ਨਾ, ਕੋਈ ਸੱਚੀ ਗੱਲ, ਕੋਈ ਚੰਗੀ ਗੱਲ, ਕੋਈ ਵੱਡੀ ਗੱਲ, ਤੇ ਉਹ ਮੈਂ ਕੋਸ਼ਿਸ਼ ਕਰਦਾ ਕਿ ਮੈਂ ਉਹਨੂੰ ਕੰਪੋਜ਼ ਕਰਦਾ ਔਰ ਕਰਦਾ ਮੈਂ ਆਪਣੇ ਲਈ। ਔਰ ਜਦ ਮੈਂ ਆਪਣੇ ਲਈ ਕਰਦਾ ਤੇ ਉਹ ਮੇਰੀ ਖੁਸ਼ਕਿਸਮਤੀ ਕਿ ਬਲੈਸਿੰਗ ਹੈ ਕਿ ਲੋਕਾਂ ਨੂੰ ਪਸੰਦ ਆਉਂਦੀ। ਨਹੀਂ, ਉਹਦੇ ਵਾਸਤੇ ਤੇ ਫਿਰ ਪੋਇਟਰੀ ਵੀ ਬਹੁਤ ਪੜ੍ਹਨੀ ਪੈਂਦੀ ਹੈ। ਹਾਂ ਬਿਲਕੁਲ, ਜ਼ਾਹਿਰ ਹੈ ਕਿ ਜਦੋਂ ਵੀ ਤੁਸੀਂ ਕੋਈ ਵੀ ਕੰਮ ਕਰੋਗੇ ਤਾਂ ਉਹਦੇ 'ਚ ਬਹੁਤ ਕੁਝ ਐਕਸਪਲੋਰ ਕਰਨਾ ਪੈਂਦਾ ਤੇ ਇਸ ਲਈ ਜਿਹੜਾ ਨਾ ਲਿਸਨਿੰਗ ਔਰ ਰੀਡਿੰਗ ਜਿਹੜੀ ਨਾ ਉਹ ਬਹੁਤ ਜ਼ਰੂਰੀ ਹੈ ਔਰ ਉਹ ਚੱਲਦੀ ਰਹਿੰਦੀ ਨਾਲ। ਔਰ ਸ਼ਾਇਰਾਂ ਨਾਲ ਬੈਠਕ ਵੀ ਹੁੰਦੀ ਹੈ ਤੁਹਾਡੀ? ਹਾਂ, ਕੋਸ਼ਿਸ਼ ਤੇ ਬਹੁਤ ਹੁੰਦੀ ਹੈ ਲੇਕਿਨ ਮਾਮਲਾਤ ਦੀ ਵਜ੍ਹਾ ਤੋਂ ਬਹੁਤ ਕਮ ਹੁੰਦਾ। ਲੇਕਿਨ ਇਹ ਕਿ ਸੀਨੀਅਰ ਜਿੰਨੇ ਵੀ ਲੋਕ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੀ ਸੋਬਤ 'ਚ ਬਈਏ ਔਰ ਕੁਝ ਚੰਗੀਆਂ ਗੱਲਾਂ ਸੁਣੀਏ ਤਾਂ ਕਿ ਸਾਡੇ 'ਤੇ ਵੀ ਅਸਰ ਹੋਵੇ। ਪਹਿਲੀ ਕੰਪੋਜੀਸ਼ਨ ਕਦੋਂ ਬਣਾਈ ਸੀ ਤੁਸੀਂ, ਜਿਹੜੀ ਆਪ ਬਣਾਈ ਹੋਏ? ਜੀ, ਮੈਂ ਕਿਉਂਕਿ ਜਿਹੜਾ ਮੇਰਾ ਲਰਨਿੰਗ ਦਾ ਪ੍ਰੋਸੈਸ ਹੈ ਨਾ ਉਹਦੇ ਵਿੱਚ ਉਸਤਾਦ ਜੀ ਅਰਸ਼ਦ ਫਤਿਹ ਅਲੀ ਖਾਨ ਸਾਹਿਬ ਜਿਹੜੇ ਪਟਿਆਲਾ ਘਰਾਣੇ ਤੋਂ ਮੇਰੇ ਉਸਤਾਦ, ਉਹਨਾਂ ਦੀ ਸ਼ਾਗਿਰਦੀ 'ਚ ਮੈਂ ਜਦੋਂ ਆਇਆ ਤਾਂ ਉਹਨਾਂ ਨੇ ਮੈਨੂੰ ਪ੍ਰੋਪਰਲੀ ਨੋਟੇਸ਼ਨ ਔਰ ਅਥੈਂਟਿਕ ਗਾਇਕੀ 'ਤੇ ਤਾਲੀਮ ਦਿੱਤੀ। ਨਾਲ ਉਹਨਾਂ ਨੇ ਕੰਪੋਜੀਸ਼ਨ ਦੇ ਬਾਰੇ ਵੀ ਮੈਨੂੰ ਤਾਲੀਮ ਦਿੱਤੀ। ਫਿਰ ਜਿਸ ਤਰ੍ਹਾਂ ਨਾਲ ਸਾਡੇ ਵੈਸਟਰਨ ਮਿਊਜ਼ਿਕ ਦੇ ਵਿੱਚ ਮੋਡਸ ਨੇ ਜਾਂ ਸਾਡੇ ਈਸਟਰਨ ਮਿਊਜ਼ਿਕ ਦੇ ਵਿੱਚ ਕਲਾਸੀਕੀ ਮੌਸੀਕੀ ਦੇ ਵਿੱਚ ਥਾਟ ਨੇ, ਸਕੇਲ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਡਿਫਰੈਂਟ ਮੂਡਸ ਦੇ ਥਾਟ ਨੇ, ਡਿਫਰੈਂਟ ਅੰਗ ਹੈ, ਇਮੋਸ਼ਨਸ ਡਿਫਰੈਂਟ ਨੇ। ਤੇ ਉਹਦੇ ਨਾਲ ਉਸਤਾਦ ਜੀ ਨੇ ਕੁਝ ਟੈਕਨੀਕਸ ਮੈਨੂੰ ਸਿਖਾਈਆਂ ਕਿ ਜਿਹੜੀਆਂ ਤੁਸੀਂ ਕਿ ਜਦੋਂ ਵੀ ਕੋਈ ਸ਼ਾਇਰੀ ਅਗਰ ਉਦਾਸ ਸ਼ਾਇਰੀ ਤਾਂ ਉਹਨੂੰ ਕੰਪੋਜ਼ ਕਰੋਗੇ ਤਾਂ ਤੁਸੀਂ ਸਕੇਲ ਹੀ ਉਹ ਚੂਜ਼ ਕਰਨਾ ਹੈ ਜਿਹਦਾ ਇਮੋਸ਼ਨਸ ਮੂਡ ਉਦਾਸ। ਤੇ ਇਸ ਲਈ ਫਿਰ ਇਹ ਟੈਕਨੀਕਸ ਵੀ ਡਿਸਕਸ ਕੀਤੀਆਂ ਉਹਨਾਂ ਦੇ ਨਾਲ। ਤੇ ਲੇਕਿਨ ਜਿਹੜੀ ਮੇਰੀ ਪਹਿਲੀ ਫੇਮਸ ਕੰਪੋਜੀਸ਼ਨ ਸੀ, ਜਿਹੜੀ ਫੇਮਸ ਹੋਈ ਸੀ, ਉਹ ਦਿਲ ਰੋਂਦਾ ਹੈ। ਹਾਂ, ਦਿਲ ਰੋਂਦਾ ਹੈ ਕੁਰਲਾਉਂਦਾ ਹੈ। ਦਿਲ ਰੋਂਦਾ ਤੇ ਕੁਰਲਾਉਂਦਾ, ਉਹ ਮੇਰੀ ਪਹਿਲੀ ਫੇਮਸ ਕੰਪੋਜੀਸ਼ਨ ਹੋਈ ਸੀ ਕਿ ਜਿਹਨੂੰ ਲੋਕਾਂ ਨੇ ਪਸੰਦ ਕੀਤਾ। ਇਹ ਉਤਸ਼ਾਹ ਹੁਸੈਨਾ ਤੋਂ ਪਹਿਲੇ ਵੇ? ਇਹ ਪਹਿਲੇ ਤਕਰੀਬਨ 2 ਸਾਲ ਪਹਿਲੇ ਵਾਰ। 2 ਸਾਲ ਪਹਿਲੇ ਵੇ। ਔਰ ਫਿਰ ਮਜ਼ੇ ਦੀ ਗੱਲ, ਇਹ ਗਾਣਾ ਹੁਣ ਮੈਂ ਸਾਡੇ ਮੁਲਕ ਦੇ ਬੜੇ ਵੱਡੇ ਆਰਟਿਸਟ ਅਲੀ ਜ਼ਫਰ ਭਾਈ ਉਹਨਾਂ ਦੇ ਨਾਲ ਕਲੈਬ ਕੀਤਾ। ਔਰ NCA ਵਿੱਚ? ਨਹੀਂ, NCA ਨਹੀਂ, ਅਲੱਗ। ਅੱਛਾ। ਹੁਣ ਮੇਰੀ ਖੁਸ਼ਕਿਸਮਤੀ ਕਿ ਇਹ ਕੰਪੋਜੀਸ਼ਨ ਅਲੀ ਭਾਈ ਨੂੰ ਬਹੁਤ ਪਸੰਦ ਆਈ ਸੀ, ਬਹੁਤ ਜ਼ਿਆਦਾ ਪਸੰਦ ਆਈ ਸੀ। ਨਹੀਂ, ਬਹੁਤ ਅੱਛੀ। ਔਰ ਤੁਸੀਂ ਕਿੰਨੇ ਸਾਲ ਦੇ ਸੋ ਉਦੋਂ? ਇਹ ਕੋਈ 2022 ਦੀ ਗੱਲ ਹੈ। ਕੋਈ 3.5 ਸਾਲ ਹੋ ਗਏ। ਤੇ ਉਹ ਮਾਈਨਸ ਕਰ ਲਓ, ਆਪੇ ਮਾਈਨਸ ਕਰੋ। ਉਹੀ ਹੈ ਕਿ ਕੋਈ 21 ਸਾਲ। ਸਹੀ। ਤੇ ਅੱਛਾ, ਜਿਹੜੇ ਤੁਸੀਂ ਉਸਤਾਦ ਜੀ ਦਾ ਨਾਂ ਲਿਆ ਆਪਣੇ, ਜੀ ਕਿੰਨੇ ਸਾਲ ਦੇ ਸੋ ਜਦੋਂ ਸਿੱਖਣਾ ਸ਼ੁਰੂ ਕੀਤਾ? ਮੈਂ ਕਿਉਂਕਿ ਸਿਖਲਾਈ ਤੇ ਮੇਰੀ ਜਿਹੜੀ ਹੈ ਕੋਈ 2014-15 ਤੋਂ ਸਟਾਰਟ ਹੈ। ਉਹ ਬੇਸਿਕ ਲੈਵਲ ਤੇ ਜਿਹੜੇ ਮੇਰੇ ਬੁਨਿਆਦੀ ਉਸਤਾਦ ਸੀਗੇ ਬਾਬਾ ਅਖਤਰ, ਉਹਨਾਂ ਕੋਲੋਂ ਮੈਂ ਬੁਨਿਆਦੀ। ਕਿੱਥੋਂ ਦੇ ਸਨ? ਇਹ ਚਿਸ਼ਤੀਆਂ ਸ਼ਰੀਫ। ਚਿਸ਼ਤੀਆਂ ਦੇ। ਉਹ ਹਾਲੇ ਵੀ ਹੈ ਨੇ ਅਲਹਮਦੁਲਿਲਾ। ਤੇ ਉਹਨਾਂ ਕੋਲੋਂ ਬੁਨਿਆਦੀ ਤਾਲੀਮ ਲਈ ਸੀ। ਫਿਰ 2019 ਦੇ ਵਿੱਚ ਮੈਨੂੰ ਮੇਰੇ ਉਸਤਾਦ ਜੀ ਮਿਲੇ ਅਰਸ਼ਦ ਫਤਿਹ ਅਲੀ ਖਾਨ ਸਾਹਿਬ, ਜਿਹੜੇ ਕਿ ਪ੍ਰੋਪਰ ਇੱਕ ਗਾਇਕ ਸੀਗੇ ਜਿਨ੍ਹਾਂ ਨੂੰ ਪੂਰਾ ਸਟਰਕਚਰ ਗਾਇਕੀ ਦਾ, ਮੌਸੀਕੀ ਦਾ ਯਾਦ ਸੀ। ਤੇ ਉਹ ਮੇਰੀ ਖੁਸ਼ਕਿਸਮਤੀ ਕਿ ਮੈਂ ਉਹਨਾਂ ਨੂੰ ਜਦੋਂ ਸੁਣਿਆ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਮੈਨੂੰ ਸ਼ਾਗਿਰਦ ਕਰ ਲਓ। ਤੇ ਉਹ ਮੈਂ ਫਿਰ ਉਹਨਾਂ ਦਾ ਸ਼ਾਗਿਰਦ ਹੋਇਆ। ਉਹਦੇ ਨਾਲ ਮੇਰੀ ਕੋਈ 19 ਤੋਂ ਲੈ ਕੇ 23 ਤੱਕ ਉਹਨਾਂ ਦੇ ਕੋਲ ਮੈਂ ਸਿਖਲਾਈ ਜਾਰੀ ਰਹੀ। ਫਿਰ ਉਸ ਤੋਂ ਬਾਅਦ ਉਸਤਾਦ ਜੀ ਦੀ ਡੈਥ ਹੋ ਗਈ ਸੀ ਤੇ ਉਹਦੇ ਨਾਲ ਫਿਰ ਸਟੱਡੀ ਵਗੈਰਾ ਤੇ ਹਾਲੇ ਵੀ ਚੱਲ ਰਹੀ ਹੈ, ਜੇ ਲੱਗੇ ਹਾਂ ਐਸਾ ਇਨਸ਼ਾਅੱਲਾ। ਅੱਛਾ, ਬਾਬਾ ਅਖਤਰ ਤੁਹਾਨੂੰ ਕਿੱਦਾਂ ਮਿਲੇ? ਉਹ ਪਹਿਲਾ ਜਿਹੜਾ ਉਸਤਾਦ ਹੁੰਦਾ ਨਾ ਅਲੀ ਬੇ ਵਾਲਾ, ਉਹ ਬਹੁਤ ਇੰਪੋਰਟੈਂਟ ਹੁੰਦਾ ਹੈ। ਹਾਂ, ਕਿਉਂਕਿ ਇਹਦਾ ਸ਼ੌਕ ਮੈਨੂੰ ਬਹੁਤ ਜ਼ਿਆਦਾ ਸੀ, ਬਾਬਾ ਨੂੰ ਬੜਾ ਸ਼ੌਕ ਸੀ। ਉਹ
ਫਿਲਮੀ ਮਿਊਜ਼ਿਕ ਬੜਾ ਸੁਣਦੇ ਹੁੰਦੇ ਸੀ। ਅਨਾਰ ਸਿੰਘ ਭੱਟੀ ਨੂੰ ਬਹੁਤ ਸੁਣਦੇ ਸੀ ਮੇਰੇ ਪਾਪਾ। ਅੱਛਾ। ਉਸਤਾਦ ਮਹਿੰਦੀ ਹਸਨ ਨੂੰ ਬਹੁਤ ਸੁਣਦੇ ਸੀ। ਮੈਡਮ ਨੂਰਜਹਾਂ ਦੇ ਬਹੁਤ ਹੂੰ। ਡਾਈ ਹਾਰਡ ਫੈਨ ਸੀਗੇ ਉਹ। ਤੇ ਉਹ ਤੇ ਕਿਸ਼ਤਾਂ ਹੁੰਦੀਆਂ ਸਨ ਜਾਂ ਹਾਂ, ਉਹ ਪੁਰਾਣੇ ਦੌਰ ਸੀ, ਇਵੇਂ ਕਿ ਉਹ ਰੇਡੀਓ, ਕੈਸਟਾਂ ਔਰ ਉਹੀ ਦੌਰ ਸੀ। ਰਿਕਾਰਡਸ? ਹਾਂ, ਤੇ ਉਹਦੇ ਨਾਲ ਜਿਹੜਾ ਨਾ ਉਹ ਫਿਰ ਸ਼ੌਕ ਮੇਰੇ ਤੱਕ ਪਹੁੰਚਿਆ ਤੇ ਮੈਨੂੰ ਕਲਾਸਿਕੀ ਮੌਸੀਕੀ ਦਾ ਬਹੁਤ ਜਨੂੰਨ ਦੀ ਹੱਦ ਤੱਕ ਸ਼ੌਕ। ਉਹ ਮੈਂ ਜਦੋਂ ਪਹਿਲੀ ਦਫਾ ਹਾਰਮੋਨੀਅਮ ਵੇਖਿਆ ਨਾ ਤੇ ਮੈਂ ਘਰ ਆ ਕੇ ਰੋ ਪਿਆ ਤੇ ਮੈਂ ਅੱਬੇ ਨੂੰ ਕਿਹਾ ਕਿ ਮੈਨੂੰ ਆਵਾਜ਼ਾਂ ਲੈ ਕੇ ਦਿਓ। ਕਿੰਨੇ ਸਾਲ ਦੇ ਸਨ? ਕੋਈ ਮੇਰੀ ਏਜ ਹੋਣੀ ਕੋਈ 9-10 ਸਾਲ ਹੋਣੀ। ਅੱਛਾ, ਅੱਛਾ, ਠੀਕ ਹੈ। ਤੇ ਉਹਨਾਂ ਨੇ ਕਿਹਾ ਯਾਰ ਮੁਸ਼ਕਿਲ ਕੰਮ ਹੈ ਤੇ ਇਸ ਲਈ ਤੂੰ ਬਿਹਤਰ ਇਹੀ ਹੈ ਕਿ ਤੂੰ ਰਹਿਣ ਦੇ। ਤੇ ਮੈਂ ਬੜੀ ਜ਼ਿੱਦ ਕੀਤੀ ਬਹੁਤ ਜ਼ਿਆਦਾ। ਉਹ ਫਿਰ ਖੈਰ ਉਦੋਂ ਸਾਡੇ ਨਾਲ ਉੱਥੇ ਚਿਸ਼ਤੀਆਂ, ਜਿੱਥੇ ਮੇਰਾ ਘਰ ਹੈ ਨਾ ਬਸਤੀ ਕਲੰਦਰ 'ਚ, ਉਹਦੇ ਨਾਲ ਇੱਕ ਛੋਟਾ ਜਿਹਾ ਕਸਬਾ ਮਾਰ ਸ਼ਰੀਫ ਦੇ ਨਾਂ ਤੋਂ, ਜਿੱਥੇ ਸਾਡੇ ਚਿਸ਼ਤੀਆਂ ਦੇ ਖਾਜਾ ਨੂਰ ਮੁਹੰਮਦ ਮਾਰਵੀ ਰਹਿਮਤੁল্ਲਾਹ ਅਲੈਹ, ਉਹਨਾਂ ਦੀ ਉਹ ਜੈ ਪੈਦਾਇਸ਼। ਤੇ ਉਹ ਉੱਥੇ ਅੱਬੂ ਇੱਕ ਕੰਪਨੀ ਦੇ ਵਿੱਚ ਵੀ ਕੰਮ ਕਰਦੇ ਹੁੰਦੇ ਸੀ, ਉਹਨਾਂ ਦਾ ਉੱਥੇ ਆਫਿਸ ਵੀ ਸੀ। ਤੇ ਉਹਨਾਂ ਨੇ ਕਿਹਾ ਯਾਰ ਇੱਥੇ ਇੱਕ ਬਜ਼ੁਰਗ ਨੇ ਤੇ ਮੈਂ ਉਹਨਾਂ ਦਾ ਪਤਾ ਕਰਦਾ, ਉਹਨਾਂ ਕੋਲ ਤੈਨੂੰ ਲੈ ਚੱਲਦਾ। ਉਹ ਫਿਰ ਉਹ ਬਾਬਾ ਜੀ ਦਾ ਪਤਾ ਚੱਲਿਆ, ਬਾਬਾ ਅਖਤਰ ਦਾ। ਤੇ ਜਾਂ ਤੇ ਪਹਿਲੀ ਦਫਾ ਕੋਈ ਇੱਕ ਮਿਠਾਈ ਦਾ ਡੱਬਾ, ਕੋਈ ਇੱਕ 500 ਦਾ ਸੂਟ ਅਸੀਂ ਲੈ ਕੇ ਗਏ ਸੀ। ਔਰ ਉਹ ਜਾ ਕੇ ਬਜ਼ੁਰਗਾਂ ਨੂੰ ਕਿਹਾ ਅੱਬੂ ਨੇ ਕਿ ਬੱਚਾ ਹੈ ਜੀ ਤੇ ਇਹਨੂੰ ਸ਼ੌਕ ਹੈ ਬਹੁਤ ਜ਼ਿਆਦਾ, ਤੇ ਲਿਹਾਜ਼ਾ ਤੁਸੀਂ ਇਹਨੂੰ ਸ਼ਾਗਿਰਦ ਕਰ ਲਓ। ਉਹ ਖੈਰ ਉਹਨਾਂ ਨੇ ਕਿਹਾ ਜੀ ਬਿਸਮਿਲ੍ਲਾ, ਉਹਨਾਂ ਨੇ ਫਿਰ ਦੁਆ ਕੀਤੀ ਔਰ ਕੋਈ ਉਹ ਮੇਰਾ ਕੋਈ ਪ੍ਰੋਸੈਸ ਸੀਗਾ, ਕੋਈ 1 ਸਾਲ ਪਿਆ ਉਹਨਾਂ ਕੋਲ ਰੈਗੂਲਰ ਜਾਂਦਾ ਰਿਹਾ ਸੀ। ਫਿਰ ਉਹਨੂੰ ਫਾਲਜ ਹੋ ਗਏ ਸੀ, ਬਿਮਾਰ ਹੋ ਗਏ ਸੀ ਤੇ ਅੱਲਾ ਨੂੰ ਸਲਾਮਤ ਰੱਖੇ। ਉਹ ਮੈਂ ਪਿਛਲੇ ਦਿਨ ਉਹਨੂੰ ਮਿਲ ਕੇ ਆਇਆ ਉਹਨਾਂ ਨੂੰ ਤੇ ਉਹ ਬੜੇ ਰਾਜ਼ੀ ਹੋਏ, ਬੜੀਆਂ ਦੁਆਵਾਂ। ਉਹ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਬਿਲੀਵ ਕਰਦੇ ਹੋ ਨਾ ਕਿਸੇ ਵੀ ਚੀਜ਼ 'ਤੇ, ਉਹ ਫਿਰ ਰੱਬ ਦਾ ਬਰਕਤ ਪਾ ਦਿੰਦਾ ਤੁਹਾਡੇ ਕੰਮ 'ਚ। ਯਕੀਨ ਔਰ ਇਤਮਾਦ ਜਿਹੜਾ ਹੁੰਦਾ ਨਾ, ਉਹ ਹਮੇਸ਼ਾ ਤੁਹਾਨੂੰ ਜ਼ਰੂਰ ਕਾਮਯਾਬੀ ਮਿਲਦੀ ਹੈ। ਤੇ ਉਹ ਮੈਂ ਉਹਨਾਂ ਦੀ ਖਿਦਮਤ ਵੀ ਕੀਤੀ ਔਰ ਦੁਆਵਾਂ ਵੀ ਲਈਆਂ ਉਹਨਾਂ ਤੋਂ। ਇਹ ਖਿਦਮਤ ਜ਼ਰਾ ਡਿਫਾਈਨ ਕਰੋ। ਹਾਂ, ਖਿਦਮਤ ਉਹ ਇਹੀ ਹੈ ਕਿ ਉਹਨਾਂ ਦੀਆਂ ਲੱਤਾਂ ਘੁੱਟਣੀਆਂ। ਅੱਛਾ, ਮੈਂ ਤਾਂ ਸੁਣਿਆ ਪਹਿਲੇ 2-3 ਸਾਲ ਤੇ ਉਂਝ ਹੀ ਉਸਤਾਦ ਜੀ ਲਿਫਟ ਨਹੀਂ ਕਰਾਉਂਦੇ, ਉਹ ਲੱਤਾਂ ਘੁੱਟਣ ਤੇ ਪਹਿਲੇ ਰੱਖਦੇ ਨੇ। ਲੇਕਿਨ ਉਹ ਇਵੇਂ ਹੁੰਦਾ ਕਿ ਕਿਸੇ ਵੀ ਪ੍ਰੋਸੈਸ ਦੇ ਵਿੱਚ ਤੁਸੀਂ ਦਾਖਲ ਹੋਵੋ ਨਾ, ਤੇ ਉਹਦੇ ਵਿੱਚ ਪਹਿਲ ਤਾਂ ਥੋੜਾ ਮੁਸ਼ਕਿਲ ਹੁੰਦੀ। ਬਿਲਕੁਲ। ਔਰ ਫਿਰ ਉਹ ਮੁੰਡਾ ਜਿੱਦਾਂ ਕੋਈ ਮਿਊਜ਼ਿਕ ਫੈਮਿਲੀ ਦਾ ਬੈਕਗ੍ਰਾਉਂਡ ਵੀ ਨਹੀਂ ਹੈਗਾ। ਬੈਕਗ੍ਰਾਉਂਡ ਵੀ ਨਹੀਂ ਸੀ ਤੇ ਉਹਦੇ ਨਾਲ ਕਿਉਂਕਿ ਮੈਨੂੰ ਸ਼ੌਕ ਬਹੁਤ ਜ਼ਿਆਦਾ ਸੀ। ਮੈਨੂੰ ਯਾਦ ਮੈਂ ਪਹਿਲੀ ਦਫਾ ਜਦੋਂ ਉਹਨਾਂ ਕੋਲ ਗਿਆ ਨਾ ਤਾਂ ਵਾਜਾ ਪਿਆ ਸੀ ਤੇ ਪਹਿਲੇ ਹੀ ਜਾ ਕੇ ਮੈਂ ਸੀ ਦੇ ਨੋਟ ਤੇ ਹੱਥ ਰੱਖਿਆ ਸੀ ਤੇ ਔਰ ਉਹਦੇ ਨਾਲ ਆਵਾਜ਼ ਮਿਲਾਇਆ ਤੇ ਉਹ ਬੜੇ ਖੁਸ਼ ਹੋਏ, ਕਹਿੰਦੇ ਯਾਰ ਬੱਚੇ ਨੂੰ ਤੇ ਬਹੁਤ ਜ਼ਿਆਦਾ ਸ਼ੌਕ ਹੈ। ਲੇਕਿਨ ਇਹ ਕਿਵੇਂ ਪਤਾ ਲੱਗਿਆ ਕਿ ਸੀ ਦਾ ਨੋਟ? ਨਹੀਂ, ਕੁਛ ਵੀ ਨਹੀਂ ਪਤਾ ਸੀ। ਜਸਟ ਮੈਂ ਗਿਆ ਤੇ ਮੈਂ ਉਹ ਇੱਕ ਸੁਰ ਬੁਲਾਇਆ ਤੇ ਉਹਦੇ ਨਾਲ ਆਵਾਜ਼ ਮੈਚ ਕੀਤੀ ਤੇ ਕੋਈ ਆਈਡੀਆ ਹੀ ਨਹੀਂ ਸੀ। ਲੇਕਿਨ ਵਕਤ ਦੇ ਨਾਲ ਚੀਜ਼ਾਂ ਬਿਹਤਰ ਹੋ ਜਾਂਦੀਆਂ ਨੇ। ਔਰ ਫਿਰ ਜਿਹੜਾ ਤੁਸੀਂ 1 ਸਾਲ ਰਹੇ ਉਹਨਾਂ ਦੇ ਕੋਲ, ਜੀ। ਉਹ ਕਿੰਨਾ ਟਾਈਮ ਰਿਆਜ਼ ਕਰਦੇ ਸੋ, ਕਿੰਨਾ ਲਰਨਿੰਗ ਦਾ ਉਹ ਕੀ? ਹਾਂ, ਉਹਦੇ 'ਚ ਉਹਨਾਂ ਨੇ ਕੋਈ ਮੈਨੂੰ ਬੇਸਿਕ ਚੀਜ਼ਾਂ ਕਰਾਈਆਂ, ਜਿਹਦੇ 'ਚ ਕਿਸੇ ਵੀ ਅਸੀਂ ਉਸਤਾਦ ਕੋਲ ਜਾਈਏ ਤੇ ਉਸ ਬੇਸਿਕ ਚੀਜ਼ਾਂ ਇਹੀ ਹੁੰਦੀਆਂ ਨੇ, ਕੁਛ ਅਲੰਕਾਰ, ਆਕਾਰ ਔਰ ਕੁਛ ਠਾਠ, ਕੁਛ ਰਾਗ ਬੇਸਿਕ ਉਸਤਾਦ ਕਰਵਾਉਂਦੇ ਨੇ। ਉਹ ਸੂਝ-ਬੂਝ ਹੋ ਗਈ ਸੀ, ਜਿਹੜੇ ਉਹਨਾਂ ਨੇ ਕੋਈ ਮੈਨੂੰ 10-15 ਰਾਗ ਉਸ ਟਾਈਮ ਕਰਵਾਏ ਸੀ ਤੇ ਉਹ ਉਸ ਸੂਝ-ਬੂਝ ਦੇ ਨਾਲ ਕਿਉਂਕਿ ਮਿਹਨਤ ਇਨਸਾਨ ਦੀ ਖੁਦ ਦੀ ਹੁੰਦੀ ਤੇ ਰਹਿਬਰ ਜਿਹੜਾ ਹੁੰਦਾ ਉਹ ਸਿਰਫ ਰਸਤਾ ਹੀ ਦੱਸਦਾ ਹੁੰਦਾ। ਬਿਲਕੁਲ। ਹਾਂ, ਚੱਲਣਾ ਇਨਸਾਨ ਨੇ ਖੁਦ ਹੁੰਦਾ। ਲੇਕਿਨ ਉਹ ਚੱਲਦੇ ਰਹੇ ਫਿਰ ਉਹ 4 ਸਾਲ ਕੋਈ ਬਲਕਿ 5 ਸਾਲ ਉਹ ਫਿਰ ਮੈਨੂੰ ਹਾਰਮੋਨੀਅਮ ਦਾ ਬਹੁਤ ਸ਼ੌਕ ਸੀ। ਮੈਂ ਇਹਦੇ ਤੇ ਬਹੁਤ ਰਿਆਜ਼ਤ ਕੀਤੀ। ਇੱਕ ਪੰਚ ਆਪਣਾ ਬਣਾਇਆ, ਇੱਕ ਸਕੇਲ ਨੂੰ ਲੈ ਕੇ ਉਸ 'ਤੇ ਆਪਣੀਆਂ ਫਿੰਗਰ ਜਿਹੜੀਆਂ ਨਾ ਉਹ ਤੇਜ਼ ਕੀਤੀਆਂ ਤੇ ਉਹਦੇ ਨਾਲ ਫਿਰ ਕਿਉਂਕਿ ਐਡਵਾਂਸ ਲੈਵਲ ਦੀ ਗਾਇਕੀ ਦੀ ਜ਼ਰੂਰਤ ਸੀ, ਫਿਰ ਐਡਵਾਂਸ ਲੈਵਲ ਦੀ ਜਿਹੜੀ ਗਾਇਕੀ ਸੀ ਉਹ ਮੈਨੂੰ ਉਸਤਾਦ ਅਰਸ਼ਦ ਫਤਿਹ ਅਲੀ ਖਾਨ ਸਾਹਿਬ ਉਹਨਾਂ ਦੇ ਕੋਲੋਂ ਸਿੱਖਣ ਨੂੰ ਮਿਲੀ ਔਰ ਬਹੁਤ ਕੁਛ ਉਹਨਾਂ ਨੇ ਦੱਸਿਆ ਜਿਹੜਾ ਕਿ ਅਸੀਂ ਸਾਰੀ ਜ਼ਿੰਦਗੀ ਵੀ ਐਕਸਪਲੋਰ ਕਰਦੇ ਰਹੀਏ ਤੇ ਉਹ ਬਹੁਤ ਕੰਮ। ਪਹਿਲਾ ਹਾਰਮੋਨੀਅਮ ਕਦੋਂ ਖਰੀਦਿਆ ਫਿਰ? ਹਾਂ, ਪਹਿਲਾ ਬੜੀ ਦਿਲਚਸਪ ਪਹਿਲਾ। ਹਾਂ, ਮੇਰੇ ਉੱਥੇ ਚਿਸ਼ਤੀਆਂ ਹਾਜੀ ਸ਼ੌਕਤ ਸਾਹਿਬ ਨੇ, ਉਸਤਾਦ ਇਸਮਾਈਲ ਬਾਪ ਬੇਟਾ ਨੇ ਤਾਂ ਮੇਰੇ ਲਈ ਬੜੇ ਕਾਬਲੇ ਇੱਜ਼ਤ ਨੇ ਤੇ ਉਹ ਉਸਤਾਦ ਇਸਮਾਈਲ ਨੇ ਮੈਨੂੰ ਇੱਕ ਹਾਰਮੋਨੀਅਮ ਦਿੱਤਾ ਸੀ। ਅੱਛਾ। ਕਿ ਯਾਰ ਅੱਬੂ ਨਾਲ ਉਹਨਾਂ ਦੀ ਅੱਛੀ ਖਾਸੀ ਸਲਾਮਤ ਸੀ। ਉਹਨਾਂ ਨੇ ਹਾਰਮੋਨੀਅਮ ਦਿੱਤਾ ਸੀ ਕਿ ਯਾਰ ਚਲ ਬੱਚਾ ਹੈ ਤੇ ਪ੍ਰੈਕਟਿਸ ਕਰਦਾ ਰਹੇਗਾ। ਉਹ ਹਾਰਮੋਨੀਅਮ ਕਿਸੇ ਦਾ ਸੀ, ਠੀਕ ਹੋਣ ਵਾਸਤੇ ਆਇਆ ਸੀ। ਤੇ ਉਹ ਵਾਜਾ ਕੋਈ 2 ਮੰਥ ਬਾਅਦ ਉਹ ਬੰਦਾ ਆ ਗਿਆ ਜਿਹਦਾ ਵਾਦਾ ਸੀ ਲੈਣ ਵਾਸਤੇ। ਅੱਛਾ। ਉਹ ਫਿਰ ਉਹਨਾਂ ਨੇ ਕਿਹਾ ਯਾਰ ਤੁਸੀਂ ਇਹ ਹਾਰਮੋਨੀਅਮ ਦੇ ਦਿਓ, ਮੈਂ ਕੋਈ ਹੋਰ ਬਣਾ ਦਿਆਂਗਾ। ਫਿਰ ਉਹ ਹਾਰਮੋਨੀਅਮ ਜਦੋਂ ਲੈ ਕੇ ਆਇਆ ਨਾ ਤਾਂ ਮੈਂ ਬਹੁਤ ਉਦਾਸ ਹੋਇਆ, ਬਹੁਤ ਪਰੇਸ਼ਾਨ।
ਤੇ ਪਹਿਲਾ ਵਾਜਾ ਮੈਨੂੰ ਅੱਬੂ ਨੇ ਲੈ ਕੇ ਦਿੱਤਾ ਸੀ ਕੋਈ 26,500 ਦਾ। 26,000 ਔਰ ਉਹ 26,500 ਕਿੱਥੋਂ ਆਇਆ ਹੈ ਮੈਨੂੰ ਸਮਝਾਓ। ਹਾਂ, ਉਹ 26,500 ਇਵੇਂ ਸੀ, ਉਹਦੇ 'ਚ ਕੁਛ ਸੇਵਿੰਗ ਕੀਤੀ ਸੀ ਅੱਬੂ ਨੇ, ਔਰ ਕੋਈ ਚੀਜ਼ ਉਸ ਟਾਈਮ ਸੇਲ ਕਰਕੇ ਤੇ ਉਹ ਵਾਜਾ ਲਿਆ ਸੀ। ਤੇ ਉਹ ਪਹਿਲਾ ਹਾਰਮੋਨੀਅਮ ਉਹ ਸੀ ਮੇਰਾ, ਹਾਂ ਹਾਂ ਉਹ ਇਸੇ ਪ੍ਰੋਸੈਸ ਦੇ ਨਾਲ ਆਇਆ ਸੀ। ਹਾਂ। ਅੱਛਾ, ਤੁਹਾਡੇ ਜਿਹੜਾ ਇੱਕ ਮਤਲਬ ਅੱਜ ਜਿਹੜਾ ਰਮਜ਼ਾਨ ਜਾਨੀ ਨਜ਼ਰ ਆਉਂਦਾ ਪਿਆ ਹੈ, ਉਹਦੇ ਵਿੱਚ ਉਹਦੇ ਅੱਬੂ ਦਾ ਬਹੁਤ ਬਿਲਕੁਲ ਬਿਲਕੁਲ ਨਜ਼ਰ ਆਉਂਦਾ ਹੈ। ਬਹੁਤ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਉਹਨਾਂ ਦੀ ਬੜੀ ਸਟਰਗਲ ਔਰ ਬੜੀ ਮਿਹਨਤ। ਹਾਂ ਔਰ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਸਾਡਾ ਅਸੀਂ ਜਿਸ ਸਮਾਜ 'ਚ ਰਹਿੰਦੇ ਹਾਂ, ਹਾਂ ਸਾਡੇ ਆਰਟ ਨੂੰ, ਮਿਊਜ਼ਿਕ ਨੂੰ ਔਰ ਸਾਡੇ ਕਲਚਰ ਨੂੰ ਉਸ ਤਰ੍ਹਾਂ ਨਾਲ ਐਪਰੀਸ਼ੀਏਟ ਨਹੀਂ ਕੀਤਾ ਜਾਂਦਾ। ਖਾਸ ਕਰਕੇ ਉਹ ਜਿਹੜੀ ਓਲਡ ਥੋਟਸ ਨੇ ਲੋਕਾਂ ਨੂੰ, ਉਹ ਹਾਲੇ ਤੱਕ ਵੀ ਕੁਛ ਹੈ ਨੇ, ਲੇਕਿਨ ਹੁਣ ਤੇ ਬਹੁਤ ਫਰਕ ਆ ਗਿਆ, ਲੇਕਿਨ ਹਾਲੇ ਤੱਕ ਹੈ ਨਾ ਨਹੀਂ ਹੈ ਪੁਰਾਣੇ। ਨੇ, ਹਾਂ, ਬਿਲਕੁਲ ਹੈ ਨੇ। ਪੁਰਾਣੇ ਏਰੀਆਜ਼ ਦੇ ਵਿੱਚ ਲੋਕਾਂ ਦੀ ਇਹ ਸੋਚ ਹੁੰਦੀ ਹੈ ਨੇ ਕਿ ਯਾਰ ਮਿਊਜ਼ਿਕ ਤੇ ਮਤਲਬ ਇਹ ਜਿਹੜਾ ਆਰਟ ਹੈ ਕੰਮ ਚੰਗਾ ਨਹੀਂ। ਹਾਂ ਮਤਲਬ ਮਰਾਸੀ। ਹਾਂ, ਹਾਂ ਇਹ ਉਹ ਕੰਮ ਹੈ ਜੀ, ਕਦਰਾਂ ਵਾਲਾ ਕੰਮ ਹੈ, ਕਦਰਾਂ ਫਲਾਣਾ ਵਾਲਾ। ਤੇ ਉਹ ਟਮਕਾਣਾ। ਹੂੰ ਤੇ ਉਹਦੇ ਨਾਲ ਨਾਲ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਮੈਨੂੰ ਇਹ ਹੌਸਲਾ ਦਿੱਤਾ ਕਿ ਤੇਰਾ ਜਿੰਨਾ ਦਿਲ ਕਰਦਾ ਉਨੀ ਮਿਹਨਤ ਕਰ। ਔਰ ਉਹ ਸੁਸਾਇਟੀ ਤੇ ਤੁਹਾਡੇ ਦਰਮਿਆਨ ਇੱਕ ਦੀਵਾਰ ਬਣ ਗਏ ਨਾ। ਬਿਲਕੁਲ ਬਿਲकुल। ਔਰ ਇੰਨੀ ਤੱਕ ਕਿ ਮੇਰੇ ਕੁਝ ਫੈਮਲੀਜ਼ ਦੇ ਲੋਕ ਜਿਨ੍ਹਾਂ ਨੇ ਸ਼ੁਰੂ ਤੋਂ ਮਤਲਬ ਬਹੁਤ ਮੁਖਾਲਫਤ ਕੀਤੀ ਕਿ ਯਾਰ ਤੁਸੀਂ ਕਿਹੜੇ ਕੰਮ ਨੂੰ ਪੈ ਗਏ ਹੋ, ਤੇ ਉਹ ਬਾਬਾ ਨੇ ਸਖਤੀ ਨਾਲ ਉਹਨਾਂ ਨੂੰ ਮਨਾ ਕੀਤਾ ਕਿ ਨਹੀਂ ਯਾਰ ਮੇਰੇ ਬੱਚੇ ਦਾ ਸ਼ੌਕ ਹੈ। ਔਰ ਫਿਰ ਉਹ ਹਮੇਸ਼ਾ ਹੀ ਨਸੀਹਤ ਕਰਦੇ ਹੁੰਦੇ ਸੀ ਕਿ ਪੋਜ਼ਿਟਿਵ ਰਹਿ ਕੇ ਆਪਣੇ ਕੰਮ ਤੇ ਮਿਹਨਤ ਕਰਨੀ ਔਰ ਇੱਕ ਪੋਜ਼ਿਟਿਵ ਨਾਮ ਬਣਾਉਣਾ। ਔਰ ਉਹ ਅਲਹਮਦੁਲਿਲਾ ਉਹਨਾਂ ਦੀ ਦੁਆਵਾਂ ਦੇ ਸਦਕੇ ਅੱਜ ਸਾਡੀ ਖੁਸ਼ਕਿਸਮਤੀ ਕੀ ਦੁਨੀਆ ਪਿਆਰ ਕਰਦੀ। ਤੇ ਅੰਮੀ ਦਾ ਕੀ? ਮੰਮਾ ਬਹੁਤ ਜ਼ਿਆਦਾ ਸਪੋਰਟ ਕਰਦੇ ਹੁੰਦੇ ਸੀ ਕਿਉਂਕਿ ਮੈਂ ਫਾਈਨੈਂਸ਼ੀਅਲੀ ਥੋੜ੍ਹੇ ਹਾਲਾਤ ਨੋਰਮਲ ਸੀਗੇ ਉਸ ਟਾਈਮ 'ਤੇ, ਕਿਉਂਕਿ ਮੈਂ 2015 ਤੋਂ ਛੋਟੇ ਛੋਟੇ ਇਵੈਂਟ ਕਰਨੇ ਅਸੀਂ, ਔਰ ਉਹ ਇਵੈਂਟਸ ਦੇ ਵਿੱਚ ਅਸੀਂ ਮਤਲਬ ਇੱਕ ਜ਼ਰੀਆ ਬਣਿਆ ਕਿ ਅਸੀਂ ਅਰਨ ਕਰਨ ਲੱਗ ਗਏ। ਤੇ ਇੱਕ ਸਿਲਸਿਲਾ ਵੀ ਚੱਲਿਆ ਜਿਹਦੇ ਨਾਲ ਨਾਲ ਬਾਬਾ ਨੇ ਵੀ ਬਹੁਤ ਸਪੋਰਟ ਕੀਤਾ, ਮੰਮਾ ਬਹੁਤ ਸਪੋਰਟ ਕਰਦੇ ਹੁੰਦੇ ਸੀ। ਤੇ ਉਹ ਇੱਕ ਬਲਕਿ ਮਜ਼ੇਦਾਰ ਸਟੋਰੀ ਹੈ। ਮੈਂ 2015 'ਚ ਅਸੀਂ ਇੱਕ ਇਵੈਂਟ ਕੀਤਾ ਤੇ ਪਹਿਲੀ ਦਫਾ ਉੱਥੋਂ ਮੈਨੂੰ 16,000 ਰੁਪਏ ਹੋਇਆ। ਇਹ ਇਵੈਂਟ ਕਿੱਥੇ ਕੀਤਾ ਸੀ? ਉਹ ਸਾਡੇ ਇੱਕ ਏਰੀਆ, ਉਹਨੂੰ ਅਸੀਂ ਕਹਿੰਦੇ ਹਾਂ ਹਫਜ਼ਾਬਾਦ ਟਿੱਬਾ ਟੈਂਕੀ। ਠੀਕ ਹੈ, ਚਿਸ਼ਤੀਆਂ ਦੇ ਨਾਲ। ਠੀਕ ਹੈ। ਉੱਥੇ ਇੱਕ ਅਸੀਂ ਉਹ ਛੋਟਾ ਜਿਹਾ ਮਹਿੰਦੀ ਦਾ ਇਵੈਂਟ ਸੀ, ਫੈਮਿਲੀ ਦਾ ਇਵੈਂਟ ਸੀ, ਉੱਥੇ ਉਹ ਇਵੈਂਟ ਕੀਤਾ ਤੇ 16,000 ਰੁਪਏ ਹੋਇਆ। ਤੇ ਬਹੁਤ ਖੁਸ਼ ਹੋਏ, ਬਹੁਤ ਖੁਸ਼ ਹੋਏ। ਤੇ ਉਹ ਉਸ ਟਾਈਮ ਨਾ ਲਾਈਟ ਨਿਕਲੀ ਬਲੂ ਕਲਰ ਦੀ, ਇੱਕ ਬਲਬ ਨਿਕਲਿਆ ਸੀ ਬਲੂ ਕਲਰ ਦਾ। ਅੱਛਾ। ਤੇ ਰਾਤ ਟਾਈਮ ਮੈਂ ਗਿਆ ਤੇ ਮੈਂ ਉਹ ਕੋਈ ਇਕੱਠਾ ਹੀ 5,000 ਨਾ ਮਾਂ ਨੂੰ ਦਿੱਤਾ। ਤੇ ਉਹ ਉਹਨਾਂ ਨੇ ਨਾ ਵੇਖ ਕੇ ਤੇ ਮੈਨੂੰ ਕਹਿੰਦੇ ਪੁੱਤਰ ਤੂੰ ਕਿਉਂ ਮੇਰੇ ਨਾਲ ਮਜ਼ਾਕ ਕਰਦਾ, ਤੇ ਨਕਲੀ ਪੈਸੇ ਤੂੰ ਮੈਨੂੰ ਲਾ ਕੇ ਦੇ ਰਿਹਾ। ਤੇ ਮੈਂ ਕਿਹਾ ਨਹੀਂ ਮਮਾ ਅਸਲੀ ਨੇ। ਮਤਲਬ ਇੱਕ ਬੜੀ ਨਾ ਇੱਕ ਉਹ ਯਾਦਗਾਰ ਉਹ ਚੀਜ਼ਾਂ ਨੇ ਜਿਹੜੀਆਂ। ਤੇ ਉਹ ਬਹੁਤ ਖੁਸ਼ ਹੋਏ ਸੀ, ਉਹ ਬੜੀਆਂ ਦੁਆਵਾਂ ਕਰਦੇ ਹੁੰਦੇ ਸੀ ਔਰ ਹਮੇਸ਼ਾ ਉਹ ਇਹ ਦੁਆ ਦਿੰਦੇ ਹੁੰਦੇ ਸੀ ਕਿ ਅੱਲਾ ਤੈਨੂੰ ਅਰਸ਼ਾਂ ਦੇ ਬਾਗ ਲਗਾ। ਤੇ ਅੱਜ ਅਲਹਮਦੁਲਿਲਾ ਉਹਨੇ ਦੁਆਵਾਂ ਦਾ ਹੀ ਸਦਕਾ ਦਿੰਦੇ ਹੁੰਦੇ ਸੀ ਮਤਲਬ ਦਿੰਦੇ ਹੁੰਦੇ ਸੀ ਕਿ ਮੰਮਾ ਦੀ ਡੈਥ ਹੋ ਗਈ ਸੀ 2019 ਦੇ ਵਿੱਚ। ਅੱਛਾ। ਹਾਂ ਤੇ ਕੀ ਹੋਇਆ ਮਤਲਬ ਯੰਗ ਸਨ ਮੇਰੇ ਖਿਆਲ ਵਿੱਚ। ਹਾਂ ਬਸ ਉਹ ਹੀ ਕਿ ਉਹਨਾਂ ਦੀ ਕੋਈ 40 ਦੇ ਕਰੀਬ ਉਹਨਾਂ ਦੀ ਏਜ। ਤੇ ਕਿਉਂਕਿ ਕੋਈ 3-4 ਆਪਰੇਟ ਹੋਏ ਸੀ ਉਹਨਾਂ ਦੇ, ਸ਼ੂਗਰ ਵੀ ਸੀਗਾ ਤੇ ਉਹਦੇ ਵਿੱਚ ਮਰਜ਼ ਵੱਧ ਗਈ ਤੇ ਕੰਟਰੋਲ ਨਾ ਹੋ ਸਕੀ ਤੇ ਬਸ। ਅੱਛਾ, ਗਾਇਕ ਉਹ ਵੇ ਜਿਹੜਾ ਦੁਨੀਆ ਦੇਖਦੀ ਹੈ ਸਕਰੀਨ ਤੇ, ਜੀ ਇੱਕ ਉਹਦੇ ਪਿੱਛੇ ਦਾ ਇਨਸਾਨ ਹੈ। ਜੀ ਜੀ। ਉਹ ਜਿਹੜਾ ਮੈਨਰਿਜ਼ਮ ਹੈ, ਮੈਂ ਜਿੰਨਾ ਤੁਹਾਨੂੰ ਜਾਣਦੀ ਹਾਂ ਕਿ ਉਹ ਇੱਕ ਹੰਬਲ ਅਪਰੋਚ ਔਰ ਸ਼ਾਇਦ ਉਹਨੂੰ ਹੀ ਫਲ ਲੱਗਦਾ। ਬੇਸ਼ੱਕ ਬੇਸ਼ੱਕ। ਉਹ ਮੈਨਰਿਜ਼ਮ ਕਿੱਥੋਂ ਆਇਆ? ਇੱਕ ਤੇ ਉਹਦੇ 'ਚ ਨਾ ਇਨਵਾਇਰਮੈਂਟ ਦਾ ਬਹੁਤ ਰੋਲ ਹੁੰਦਾ, ਤੁਹਾਡੀ ਸੁਹਬਤ ਦਾ ਬਹੁਤ ਰੋਲ ਹੁੰਦਾ, ਉਹਨਾਂ ਲੋਕਾਂ ਦਾ ਬਹੁਤ ਰੋਲ ਹੁੰਦਾ ਜਿਹੜੇ ਤੁਹਾਡੇ ਇਰਦ ਗਿਰਦ ਹੁੰਦੇ ਨੇ। ਤੇ ਕਿਉਂਕਿ ਮੇਰੇ ਬਾਪ ਬੜੇ ਨਫੀਸ ਪਰਸਨੈਲਿਟੀ ਸੀ, ਉਹਦੇ ਨਾਲ ਨਾਲ ਉਹ ਸਟ੍ਰਿਕਟ ਵੀ ਸੀਗੇ। ਉਹ ਜਦੋਂ ਕੋਈ ਐਵੇਂ ਦੀ ਕੋਈ ਹਰਕਤਾਂ ਕਰਨੀਆਂ ਸੀ ਤੇ ਉਹਨਾਂ ਨੇ ਮਾਰਨਾ ਵੀ ਸਹੀ, ਸਾਨੂੰ ਸਮਝਾਉਣਾ ਵੀ ਸਹੀ ਔਰ ਹਰ ਤਰ੍ਹਾਂ ਨਾਲ। ਤੇ ਉਹ ਮੈਨੂੰ ਲੱਗਦਾ ਕਿ ਉਹ ਮਾਂ ਬਾਪ ਦੀ ਤਰਬੀਅਤ ਦੀ ਵਜ੍ਹਾ ਤੋਂ ਹੈ। ਉਹ ਚੀਜ਼ਾਂ ਤੇ ਨੈਚੁਰਲੀ ਨੇ ਲੇਕਿਨ ਮੈਨੂੰ ਤੇ ਨਹੀਂ ਫੀਲ ਹੁੰਦੀਆਂ। ਉਹ ਸਾਰੇ ਕਹਿੰਦੇ ਨੇ ਤੇ ਉਹ ਮੇਰੇ ਲਈ ਖੁਸ਼ਕਿਸਮਤੀ। ਮੈਨੂੰ ਲੱਗਦਾ ਕਿ ਉਹ ਉਹਨਾਂ ਦੀ ਤਰਬੀਅਤ ਦਾ ਬੜਾ ਅਸਰ ਹੈ ਕਿ ਉਹ ਹਮੇਸ਼ਾ ਅਸੀਂ ਪੋਜ਼ੀਟਿਵ ਹੀ ਰਹੇ।
ਔਰ ਪੋਜ਼ਿਟਿਵ ਰਹਿ ਕੇ ਅਸੀਂ ਮਿਹਨਤ ਔਰ ਸਟਰਗਲ। ਨਹੀਂ ਲੇਕਿਨ ਤਰਬੀਅਤ ਤੇ ਠੀਕ ਹੈ ਹੁੰਦੀ ਹੈ, ਲੇਕਿਨ ਜੋ ਬੰਦੇ ਦੀ ਜੇਬ ਗਰਮ ਹੋਣ ਲੱਗਦੀ, ਪੈਸਾ ਆਉਣ ਲੱਗਦਾ ਨਾ, ਤੇ ਉਹ ਥੋੜਾ ਮੈਨਰਿਜ਼ਮ ਦਾ ਵੀ ਸਟੈਂਡਰਡ ਬਦਲ ਜਾਂਦਾ ਹੈ। ਹਾਂ, ਇਹ ਗੱਲ ਬਿਲਕੁਲ ਹਕੀਕਤ ਹੈ, ਲੇਕਿਨ ਤੁਸੀਂ ਵੇਖੋ ਨਾ, ਦੁਨੀਆ ਦੀ ਸਭ ਚੀਜ਼ਾਂ ਆਰਜ਼ੀ ਨੇ, ਤੇ ਅਸੀਂ ਅਗਰ ਇੱਕ ਵੇਖੀਏ ਨਾ ਕਿ ਇਸ ਦੁਨੀਆ ਤੇ ਗਵਈਏ ਜਾਂ ਗਾਇਕ ਲੋਕ, ਨਾਇਕ ਲੋਕ ਜਿਹੜੇ ਉਹ ਗੁਜ਼ਰੇ ਨੇ, ਬਹੁਤ ਸਾਰਾ ਕੰਮ ਹੋ ਗਿਆ। ਮਿਊਜ਼ਿਕ ਦੀ ਗੱਲ ਕਰੀਏ ਹਰ ਫੀਲਡ 'ਚ ਬੇਬਹਾ ਲੋਕਾਂ ਨੇ ਗਾ ਦਿੱਤਾ ਹੈ, ਇੰਨੇ ਅੱਛੇ ਅੱਛੇ ਗਾਇਕ ਹੋ ਗੁਜ਼ਰੇ ਨੇ ਕਿ ਅਗਰ ਹੁਣ ਅਸੀਂ ਮੁਆਜ਼ਨਾ ਕਰੀਏ ਨਾ ਤਾਂ ਉਵੇਂ ਦਾ ਕੋਈ ਹਿੱਕ ਵੀ ਨਹੀਂ ਹੈ। ਲੇਕਿਨ ਬਸੀਅਤ ਇਨਸਾਨ ਵੱਡਾ ਹੋਣਾ ਉਹ ਬਹੁਤ ਜ਼ਰੂਰੀ ਹੈ। ਤੇ ਅਸੀਂ ਮਤਲਬ ਮੈਂ ਜਿਹੜੀ ਚੀਜ਼ ਸਿੱਖੀ ਹੈ ਕਿ ਇੱਕ ਬਰਕਤ ਦਾ ਐਲੀਮੈਂਟ ਹੈ। ਬਾਜ਼ ਕਾ ਕੁਛ ਲੋਕ ਉਸੇ ਬਿਲੀਵ ਨਹੀਂ ਕਰਦੇ, ਲੇਕਿਨ ਮੇਰਾ ਬਿਲੀਵ ਹੈ ਕਿ ਦੁਆ ਔਰ ਬਰਕਤ ਜਿਹੜੀ ਨਾ ਉਹ ਹਮੇਸ਼ਾ ਤੁਸੀਂ ਕਿਸੇ ਤੋਂ ਵੀ ਲੈ ਸਕਦੇ ਹੋ, ਔਰ ਉਹ ਦਿਲੋਂ ਨਿਕਲੀ ਦੁਆ ਨਾ ਬੜਾ ਅਸਰ ਰੱਖਦੀ ਹੈ ਕਿ ਯਾਰ ਤੁਸੀਂ ਕਿਸੇ ਨਾਲ ਹੱਸ ਕੇ ਗੱਲ ਕਰ ਰਹੀ ਹੈ, ਤੁਸੀਂ ਅੱਛੇ ਤਰੀਕੇ ਨਾਲ ਮਿਲ ਰਹੇ ਹੋ ਕਿਸੇ ਨੂੰ, ਤੇ ਉਹ ਖੁਸ਼ ਹੋ ਕੇ ਤੁਹਾਨੂੰ ਇਹ ਦੁਆ ਦਿੰਦਾ ਕਿ ਯਾਰ ਅੱਲਾ ਤੈਨੂੰ ਬਾਗ ਲਾਵੇ, ਰੱਬ ਤੇਰੇ ਕੰਮ 'ਚ ਬਰਕਤ ਦੇਵੇ। ਇਸੇ ਨਾਲ ਮੇਰੇ ਉਸਤਾਦ ਜੀ ਮੇਰੇ ਕੋਲ ਸੀਗੇ ਤੇ ਮੈਂ ਉਹਨਾਂ ਦੇ ਪਾਉਂ ਦਬਾ ਰਿਹਾ ਸੀ, ਕੋਈ ਰਾਤ 1-2 ਦਾ ਟਾਈਮ ਸੀ, ਤੇ ਮੈਨੂੰ ਉਹਨਾਂ ਨੂੰ ਬੜਾ ਇਸ਼ਕ ਸੀ, ਮੈਂ ਉਹਨਾਂ ਦੇ ਪਾਉਂ ਚੁੰਮ ਲਿਆ, ਤੇ ਮੈਂ ਸਮਝਿਆ ਸੁੱਤੇ ਹੋਏ ਨੇ, ਉੱਠ ਕੇ ਨਾ ਬਹਿ ਗਿਆ ਤੇ ਰੋਣ ਲੱਗ ਗਿਆ, ਤੇ ਝੋਲੀ ਚੁੱਕ ਕੇ ਦੁਆ ਦਿੱਤੀ, ਕਹਿੰਦਾ ਪੁੱਤਰ ਤੇਰੇ ਕੰਮ 'ਚ ਬਹੁਤ ਬਰਕਤ ਹੋਵੇਗੀ, ਤੈਨੂੰ ਦੁਨੀਆ ਸੁਣੇਗੀ ਔਰ ਤੂੰ ਕਵੇਂਗਾ, ਔਰ ਯਕੀਨ ਕਰੋ ਮਤਲਬ ਲੋਕ ਮੇਰੀਆਂ ਚੀਜ਼ਾਂ ਸੁਣਦੇ ਨੇ, ਉਹਨੂੰ ਕਹਿੰਦੇ ਨੇ ਯਾਰ ਕਿ ਅਸਰ ਹੈ ਉਹਦੇ 'ਚ, ਹਾਲਾਂਕਿ ਮੈਨੂੰ ਫੀਲ ਨਹੀਂ ਹੁੰਦਾ, ਮੈਨੂੰ ਇਹੀ ਫੀਲ ਹੁੰਦਾ ਕਿ ਯਾਰ ਪਤਾ ਨਹੀਂ ਉਹ ਦੁਆਵਾਂ ਹੀ ਨੇ, ਉਹ ਦੁਆਵਾਂ ਦੇ ਸਦਕੇ ਹੀ ਔਰ ਉਹ ਮਿਹਨਤ ਔਰ ਸਟਰਗਲ ਦੇ ਸਦਕੇ ਹੀ ਅਸੀਂ ਜਿਹੜਾ ਨਾ ਆਪਣੀ ਚੀਜ਼ ਅਸਰ ਲੋਕਾਂ ਨੂੰ ਸੁਣਾ ਰਿਹਾ ਹੈ। ਉਹ ਜਿਸ ਦਿਨ ਤੁਹਾਨੂੰ ਫੀਲ ਹੋਏਗਾ ਨਾ, ਉਸ ਦਿਨ ਤੁਸੀਂ ਇਹ ਨਹੀਂ ਰਹੋਗੇ। ਉਹ ਅੱਛੀ ਗੱਲ ਹੈ ਕਿ ਉਹ ਫੀਲ ਨਹੀਂ ਹੁੰਦਾ, ਔਰ ਹੋਣਾ ਵੀ ਨਹੀਂ ਚਾਹੀਦਾ। ਹਾਂ, ਨਹੀਂ ਹੋਣਾ ਚਾਹੀਦਾ। ਦੁਨੀਆ ਕਹਿ ਰਹੀ ਹੈ ਉਹਨੂੰ ਕਹਿਣਾ ਚਾਹੀਦਾ, ਤੁਹਾਨੂੰ ਨਹੀਂ ਕਹਿਣਾ ਚਾਹੀਦਾ। ਹਾਂ, ਅੱਛਾ, ਤੁਸੀਂ ਇੱਕ ਗੱਲ ਕੀਤੀ ਕਿ ਦੁਨੀਆ ਵਿੱਚ ਇੰਨਾ ਕੁਝ ਗਾਇਆ ਜਾ ਚੁੱਕਿਆ, ਇੰਨਾ ਕੁਝ ਬਣਾਇਆ ਜਾ ਚੁੱਕਿਆ, ਵੱਡੇ ਵੱਡੇ ਉਸਤਾਦ, ਦਿੱਗਜ ਕਿਸਮ ਦੇ ਕਲਾਕਾਰ ਗੁਜ਼ਰ ਚੁੱਕੇ ਨੇ। ਬਿਲਕੁਲ। ਕਦੀ ਆਪਣੀ ਕਮ ਆਏਗੀ ਦਾ ਅਹਿਸਾਸ ਨਹੀਂ ਹੁੰਦਾ ਇਹਨਾਂ ਸਾਰਿਆਂ ਦੇ ਸਾਹਮਣੇ? ਤੁਸੀਂ ਵੇਖੋ ਨਾ, ਰੱਬ ਨੇ ਨਾ ਤਖਲੀਕ ਕੀਤਾ ਨਾ ਇਨਸਾਨ ਨੂੰ, ਤੇ ਅਸੀਂ ਉਹਦੀ ਐਗਜ਼ਾਮਪਲ ਮੈਂ ਇਹੀ ਦਿਆਂਗਾ ਕਿ ਅਸੀਂ ਮੋਬਾਈਲ ਦੇ ਵਿੱਚ ਅਸੀਂ ਇੱਕ ਫਿੰਗਰ ਲੌਕ ਲਾਉਂਦੇ ਹਾਂ, ਤੁਸੀਂ ਕਦੀ ਵੀ ਕਿਸੇ ਹੋਰ ਦਾ ਫਿੰਗਰ ਨਹੀਂ ਲਾ ਸਕਦੇ, ਉਹ ਸੈਲਸ ਬਿਲਕੁਲ ਡਿਫਰੈਂਟ। ਠੀਕ ਹੈ। ਤੇ ਜਿਹੜੇ ਬਜ਼ੁਰਗ ਗੁਜ਼ਰੇ ਨੇ ਨਾ, ਉਹਨਾਂ ਤੋਂ ਮੋਟੀਵੇਸ਼ਨ ਮਿਲਦੀ ਹੈ, ਲੇਕਿਨ ਅਸੀਂ ਕਦੀ ਵੀ ਨਾ ਉਹਨਾਂ ਬਜ਼ੁਰਗਾਂ ਵਰਗੇ ਹੋ ਸਕਦੇ ਹਾਂ ਔਰ ਨਾ ਅਸੀਂ ਹੋਵਾਂਗੇ, ਲੇਕਿਨ ਅਸੀਂ ਉਹਨਾਂ ਤੋਂ ਸਿੱਖਦੇ ਹਾਂ, ਸਿੱਖ ਕੇ ਨਵੀਂ ਕ੍ਰੀਏਸ਼ਨ ਕਰਦੇ ਹਾਂ, ਤੇ ਉਹਦੇ ਵਿੱਚ ਮਤਲਬ ਇੱਕ ਮੋਟੀਵੇਸ਼ਨ ਹੀ ਮਿਲਦੀ ਹੈ, ਔਰ ਉਹ ਅਸੀਂ ਸਿੱਖ ਕੇ ਬਹੁਤ ਸਾਰੇ ਲੋਕ ਗੁਜ਼ਰੇ ਨੇ। ਔਰ ਸਾਡੀ ਗਾਇਕੀ ਦੇ ਵਿੱਚ ਜਦੋਂ ਟੈਕਨੀਕਲੀ ਤਰੀਕੇ ਨਾਲ ਚੱਲਦੇ ਹਾਂ ਨਾ, ਤੇ ਅਸੀਂ ਇੱਕ ਆਡੀਅੰਸ ਟਾਰਗੇਟ ਕਰਦੇ ਹਾਂ, ਔਰ ਫਿਰ ਅਸੀਂ ਡਿਫਰੈਂਟ ਜੋਨਰਾਸ ਐਕਸਪਲੋਰ ਕਰਦੇ ਹਾਂ, ਉਹਦੇ ਵਿੱਚ ਫਿਰ ਅਸੀਂ ਲਿਸਨਿੰਗ ਕਰਦੇ ਹਾਂ, ਲਿਸਨਿੰਗ ਦੇ ਵਿੱਚ ਅਸੀਂ ਡਿਫਰੈਂਟ ਆਰਟਿਸਟ ਦਾ ਜਿਹੜਾ ਸਟਾਈਲ ਹੈ ਨਾ, ਉਹ ਅਸੀਂ ਕਾਪੀ ਕਰਦੇ ਹਾਂ। ਹੁਣ ਇੱਕ ਗੱਲ ਸੁਣਨੀ ਮਾਇਆ ਮੇਰੀ ਤੁਸੀਂ ਕਿਹਾ ਸੀ, ਉਹਦੇ 'ਚ 3 ਲੋਕਾਂ ਦਾ ਸਟਾਈਲ ਮੈਂ ਕਾਪੀ ਕੀਤਾ ਸੀ, ਔਰ ਪਹਿਲਾ ਸਟਾਈਲ ਮੇਰੇ ਉਸਤਾਦ ਜੀ ਦਾ ਸੀ, ਠੀਕ ਹੈ, ਦੂਸਰਾ ਸਟਾਈਲ ਉਸਤਾਦ ਤੁਫੈਲ ਨਿਆਜ਼ੀ ਸਾਹਿਬ, ਜੋ ਕਿ ਇੱਕ ਬੜਾ ਵੱਡਾ ਨਾਮ ਹੈ, ਮੇਰੇ ਬੜੇ ਮੋਸਟ ਫੇਵਰੇਟ ਆਰਟਿਸਟ ਸੀ, ਉਹਨਾਂ ਦਾ ਸਟਾਈਲ। ਫਿਰ ਤੀਸਰਾ ਸਟਾਈਲ ਇੱਕ ਬੰਦੇ ਨੇ ਫਲੂਟ ਵਜਾਈ ਸੀ ਉਸੇ ਸਕੇਲ ਦੇ ਵਿੱਚ, ਤੇ ਉਹ ਫਲੂਟ ਉਹਨੇ ਇਸ ਕਿਸਮ ਦੀ ਵਜਾਈ ਸੀ ਕਿ ਮੈਨੂੰ ਮਤਲਬ ਬਹੁਤ ਜ਼ਿਆਦਾ ਲੜ ਗਈ ਸੀ ਜਿਵੇਂ ਕਿ। ਅੱਛਾ, ਔਰ ਮੈਂ ਕਿੰਨੇ ਵਜਾਈ ਸੀ? ਹਾਂ, ਉਹ 2 ਲੋਕ ਨੇ, ਇੱਕ ਪੰਡਿਤ ਅਜੇ ਦੇ ਨਾਮ ਤੋਂ ਹੈ, ਪੰਡਿਤ ਅਜੇ ਪ੍ਰਸੰਨਾ, ਉਹਨਾਂ ਨੇ ਰਾਗ ਅਹੀਰੀ ਟੋੜੀ ਵਜਾਇਆ ਸੀ, ਜੋ ਕਿ ਚਾਰੂਕਸ਼ੀ ਔਰ ਅਹੀਰੀ ਟੋੜੀ ਇੱਕ ਦੇ ਕੰਬਾਈਨ ਇੱਕ ਸਕੇਲ ਹੈ, ਔਰ ਜਿਹਦੇ ਵਿੱਚ ਉਹਦਾ ਪੰਚਮ ਉਹਨੂੰ ਖਰਚ ਬਣਾ ਦਿਓਗੇ ਤੇ ਅਹੀਰੀ ਟੋੜੀ ਬਣ ਜਾਏਗਾ, ਅਗਰ ਉਹਦਾ ਖਰਚ ਯਾਨੀ ਕਿ ਸਾਹ ਨੂੰ ਸਾਹ ਬਣਾ ਦਿਓਗੇ ਤੇ ਚਾਰੂਕਸ਼ੀ ਬਣ ਜਾਏਗਾ। ਉਹਨਾਂ ਨੇ ਫਲੂਟ ਵਜਾਈ ਸੀ, ਉਹ ਮੈਨੂੰ ਬਹੁਤ ਅਸਰ ਕੀਤੀ, ਉਸ ਤੋਂ ਵੀ ਮੁਤਾਸਰ ਹੋ ਕੇ ਮੈਂ ਮਤਲਬ ਉਹ ਅੰਗ ਉਹਨਾਂ ਦਾ ਵੀ ਲਿਆ, ਤੇ ਇਸੇ ਤਰ੍ਹਾਂ ਨਾਲ ਹੈ। ਤੇ ਕਿਸੇ ਵੀ ਜਿੰਨੇ ਵੀ ਲੋਕਾਂ ਨੂੰ ਅਸੀਂ ਸੁਣ ਕੇ ਅਸੀਂ ਆਪਣਾ ਕ੍ਰੀਏਟ ਕਰ ਸਕਦੇ ਹਾਂ, ਯਾਨੀ ਕਿ ਨਇਆ ਹੋ ਜਾਂਦਾ ਉਹ, ਤੇ ਉਹਦੇ 'ਚ ਮੋਟੀਵੇਸ਼ਨ ਮਿਲਦੀ। ਤੁਸੀਂ ਸੁਣਾਓਗੇ?
ਮੈਨੂੰ ਬਹੁਤ ਪਸੰਦ ਹੈ ਗੱਲ ਸੁਣਨੀ ਮਾਏ। ਜੀ ਬਿਸमिल्लाह ਜ਼ਰੂਰ। ਇਸ ਕੰਪੋਜੀਸ਼ਨ ਦੀ ਖਾਸੀਅਤ ਇਹ ਹੈ ਕਿ ਰੋਂਦੇ ਹੋਏ ਬਣਾਈ ਸੀ। ਗੱਲ ਸੁਣ ਮਾਏ ਮੇਰੀ, ਗੱਲ ਸੁਣ ਮਾਏ ਮੇਰੀ, ਤੇਰੇ ਨਾਲ ਸੀ ਚਾਨਣ ਤਾਰਿਆਂ ਦਾ ਨੀ, ਤੇਰੇ ਨਾਲ ਸੀ ਰੰਗ ਬਹਾਰ ਦੇ, ਇੱਕ ਵਾਰ ਤੇ ਵੇਖ ਲੈ ਰੋਂਦਿਆਂ ਨੂੰ, ਇੱਕ ਵਾਰ ਕਲੇਜਾ ਠਾਰ ਦੇ ਮਾਏ ਨੀ, ਓ ਨੀ ਮਾਨੀ ਓ ਨੀ ਹੈ, ਉੱਠ ਨੀ ਰਾਣੀ ਨੀ ਰੱਜ ਗੱਲਾਂ ਕਰ ਲੈ ਨੀ, ਕੋਈ ਨੀ ਵੰਡੇ ਦਾ ਦੁੱਖ ਨੀ ਮਾਰੇ ਨੀ, ਕੋਈ ਨੀ ਵੰਡੇ ਦਾ ਦੁੱਖ ਨੀ ਮਾਏ, ਓ ਕਬਰਾਂ ਵਿੱਚ ਉੱਠ ਨੀ ਗੱਲ ਸੁਣ ਮਾਏ ਮੇਰੇ, ਨੀ ਤੇਰੇ ਬਾਅਦ ਹਯਾਤੀ ਇੰਜੋਈ ਜਿਵੇਂ ਰਾਖ ਪੁਰਾਣੀ ਲੀਰ ਦੀ, ਇੱਕ ਯਾਦ ਨਸੀਨਾ ਫਾੜਿਆ, ਇੱਕ ਯਾਦ ਕਲੇਜਾ ਚੀਜ਼ ਦੀ ਮਾਏ ਨੀ, ਤੇਰੇ ਨਾਲ ਸੀ ਰੂਪ ਸਵੇਰ ਦਾ ਤੇਰੇ ਬਾਜ ਨੇ, ਰਾਤਾਂ ਨੇਰੀਆਂ ਨੀ ਅੱਜ ਬੁਝ ਗਏ ਦੀਵੇ ਆਸ ਦੇ ਨੀ, ਅੱਜ ਤੂੰ ਵੀ ਅੱਖਾਂ ਫੇਰੀਆਂ ਨੀ, ਸਾਡੇ ਹਾਲ ਦੁਆਲੇ ਮੂਰਤਾਂ, ਸਾਡੇ ਚਾਰ ਚਫੇਰੇ ਢੇਰੀਆਂ, ਗੱਲ ਸੁਣ ਨੀ ਮਾਏ ਮੇਰੀ, ਓ ਨੀ ਵੇਖ ਨੀ ਮਾਏ ਨੀ ਬਦਲ ਗਿਆ ਨੀ, ਰੋਟੀ ਠੰਡੀ ਖਾ ਲੈਣਾ, ਗੰਦੇ ਕੱਪੜੇ ਪਾ ਲੈਣਾ ਨੀ, ਗੁੱਸਾ ਸਾਰਾ ਪੀ ਜਾਣਾ ਨੀ, ਹਰ ਦੁੱਖ ਲੱਭਦੇ ਸੀ ਜਾਣਾ ਨੀ ਮਾਏ ਨੀ, ਸਾਰੀਆਂ ਗੱਲਾਂ ਜਰ ਲੈਣਾ ਵਾ, ਓ ਠੰਡਾ ਹੋਕਾ ਭਰ ਲੈਣਾ ਨੀ, ਓ
गल सुननी माए मेरी नी तेरे बाद भी जीना के जीना नी साडे हाल पुराने किकरा दे ना रूप जिड़ा ना रंग दिया ना जीण दा कोई ढंग दिया कोई दर्द गवाचियां रूहां दा नित सूली उत्ते टंग रिया गल सुनी माए मेरी नी मां बहुत शुक्रिया बहुत शुक्रिया ਮੈਂ ਵੀ ਉਹੀ ਸਵਾਲ ਕਰਾਂਗੀ ਕਿ ਇੰਨੀ ਪੀੜ ਕਿੱਥੋਂ ਆਉਂਦੀ ਹੈ? ਬਸ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਨਾ ਕਿ ਇੱਕ ਤੇ ਉਹ ਜਦੋਂ ਕੋਈ ਵੀ ਦਰਦ ਤੁਸੀਂ ਐਕਸਪੀਰੀਅੰਸ ਕਰਦੇ ਹੋ ਨਾ ਉਹ ਜਿਸ ਤੁਹਾਨੂੰ ਲੱਗਦੀ ਉਹ ਤੁਹਾਨੂੰ ਜਾਣ ਤੇ ਇਹ ਉਹ ਇੱਕ ਹੂਕ ਹੈ ਉਸ ਵਕਤ ਦੀ ਹੂਕ ਕਿਉਂਕਿ ਮਾਂ-ਬਾਪ ਦਾ ਇੱਕ ਰਿਸ਼ਤਾ ਐਸਾ ਹੈ ਕਿ ਚਾਹੇ ਇਨਸਾਨ ਬੁੱਢਾ ਵੀ ਹੋ ਜਾਵੇ ਨਾ ਤੇ ਉਹ ਮਾਂ-ਬਾਪ ਦੀ ਜਿਹੜੀ ਮੁਹੱਬਤ ਹੈ ਨਾ ਉਹ ਉਨਾ ਜ਼ਿਆਦਾ ਤੁਹਾਨੂੰ ਤੁਹਾਡੇ ਤੇ ਅਸਰ ਕਰਦੀ ਹੈ ਤੇ ਉਹ ਇਹੀ ਹੈ ਕਿ ਕਿਉਂਕਿ ਉਸ ਟਾਈਮ ਫਿਰ ਮਜ਼ੇ ਦੀ ਗੱਲ ਮੈਂ ਜਦੋਂ ਮੰਮਾ ਦੀ ਡੈਥ ਹੋਈ ਸੀ ਉਹਨਾਂ ਦਾ ਆਪਰੇਟ ਕਰਵਾਉਣਾ ਸੀ ਤੇ ਉਦੋਂ ਪੈਸੇ ਨਹੀਂ ਸੀਗੇ ਡਾਕਟਰ ਨੇ ਕਿਹਾ ਸੀ ਕਿ 35,000 ਰੁਪਏ ਮੈਂ ਲਾਵਾਂਗਾ ਆਪਰੇਟ ਕਰਦੇ ਹਾਂ ਪਹਿਲੇ ਇੱਕ ਆਪਰੇਟ ਕਰਵਾਇਆ ਸੀ ਉਹ ਸਹੀ ਨਹੀਂ ਹੋਇਆ ਸੀ ਤੇ ਕੋਈ 15,000 ਸੀ ਸਾਡੇ ਕੋਲ 20,000 ਰੁਪਏ ਨਹੀਂ ਸੀ ਫਿਰ ਰੱਬ ਅੱਗੇ ਦੁਆ ਕੀਤੀ ਕਿ ਮਾਲਕ ਕੋਈ ਕੁਛ ਸਿਲਸਿਲਾ ਬਣਾ ਦੇ ਮਾਲਿਕ ਉਹ ਕੁਦਰਤੀ ਤੌਰ ਤੇ ਇੱਕ ਛੋਟੇ ਜਿਹੇ ਇਵੈਂਟ ਦੀ ਕਾਲ ਆਈ ਸਾਨੂੰ ਮੈਂ ਉਹ ਖਿਜ਼ਰ ਭਾਈ ਨੇ ਤੇ ਅਜ਼ਰ ਭਾਈ ਤੂੰ ਛੋਟੇ ਮਜ਼ਰ ਭਾਈ ਅਸੀਂ 3 ਲੋਕ ਜਾ ਕੇ ਅਸੀਂ ਪਰਫਾਰਮ ਕੀਤਾ ਪਰਫਾਰਮ ਕਰਕੇ ਸਾਨੂੰ ਤਾਂ ਕੋਈ 25-30,000 ਰੁਪਏ ਹੋ ਗਿਆ ਉਹ ਫਿਰ ਮੈਂ ਲਿਆ ਕੇ ਤੇ ਅਜ਼ਰ ਭਾਈ ਨੂੰ ਦਿੱਤੇ ਸੁਬਹ ਟਾਈਮ ਗਏ ਸੀ ਤੇ ਮੈਂ ਸੁੱਤਾ ਹੋਇਆ ਸੀ ਜਦੋਂ ਉੱਠਿਆ ਤੇ ਪਤਾ ਚੱਲਿਆ ਕਿ ਵਾਲਦਾ ਦੀ ਡੈਥ ਤੇ ਇੱਕ ਤੇ ਉਹ ਮਤਲਬ ਉਹ ਵਕਤ ਔਰ ਹਾਲਾਤ ਔਰ ਉਹ ਇਨਸਾਨ ਨੂੰ ਸਿਖਾ ਦਿੰਦੇ ਨੇ ਬਹੁਤ ਕੁਛ ਤੇ ਵਕਤ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਉਸਤਾਦ ਤੁਹਾਨੂੰ ਬਹੁਤ ਕੁਛ ਸਿਖਾਉਂਦਾ ਫਿਰ ਕਿਉਂਕਿ ਮਿਊਜ਼ਿਕ ਦੀ ਜਿਹੜੀ ਅਟਰੈਕਸ਼ਨ ਹੈ ਨਾ ਟੈਕਨੀਕਲੀ ਵੀ ਅਸੀਂ ਵੇਖੀਏ ਨਾ ਤਾਂ ਮਿਊਜ਼ਿਕ 'ਚ ਬਹੁਤ ਅਸਰ ਹੈ ਉਹ ਲੋਕ ਡਿਫਰੈਂਟ ਜਨਰਸ ਨੇ ਨਾ ਅਗਰ ਇੱਕ ਬੰਦਾ ਵੈਸਟਰਨ ਮਿਊਜ਼ਿਕ ਸੁਣਦਾ ਤੇ ਉਹਦੇ ਵਿੱਚ ਵੀ ਉਹਨੂੰ ਕੁਛ ਨਾ ਕੁਛ ਫੀਲ ਹੁੰਦਾ ਤੇ ਸੁਣਦਾ ਤੇ ਇਹਦੇ ਵਿੱਚ ਇਮੋਸ਼ਨਸ ਨੇ ਜਿਹੜੇ ਤੁਸੀਂ ਰਾਗਾਂ ਦੇ ਜ਼ਰੀਏ ਸੁਰਾਂ ਦੇ ਜ਼ਰੀਏ ਤੁਸੀਂ ਲੋਕਾਂ ਤੇ ਅਸਰ ਕਰ ਸਕਦੇ ਹੋ ਤੇ ਫਿਰ ਜਦੋਂ ਸ਼ਾਇਰੀ ਦਾ ਕੰਬੀਨੇਸ਼ਨ ਹੋ ਗਿਆ ਸਕੇਲ ਦੇ ਨਾਲ ਤਾਂ ਬੜੀ ਖੂਬਸੂਰਤ ਚੀਜ਼ ਬਣ ਗਈ ਔਰ ਉਹ ਹਾਲੇ ਤੱਕ ਕਿਉਂਕਿ ਸਾਡੇ ਕਲਾਸਿਕੀ ਮੂਸੀਕੀ ਦੇ ਵਿੱਚ ਕੁਛ ਐਸੇ ਸਕੇਲ ਨੇ ਜਿਸ ਤਰ੍ਹਾਂ ਚਾਰੋਕਸ਼ੀ ਰਾਗ ਹੈ ਉਹ ਇਸੇ ਦੇ ਅੰਗ 'ਚ ਹੈ ਤੇ ਉਹਨੂੰ ਜਦੋਂ ਵੀ ਤੁਸੀਂ ਅੱਛੇ ਤਰੀਕੇ ਨਾਲ ਉਹਨੂੰ ਗਾਓਗੇ ਨਾ ਤਾਂ ਉਹਦੇ 'ਚ ਬਹੁਤ ਅਸਰ ਹੈ ਉਹ ਤੁਹਾਡੇ ਤੇ ਅਸਰ ਕਰੇਗਾ ਹਾਂ ਤੇ ਇਸੇ ਤਰ੍ਹਾਂ ਨਾਲ ਕੁਛ ਐਸੇ ਕ੍ਰੋਮੈਟਿਕ ਸਕੇਲ ਵੀ ਨੇ ਜਿਹੜੇ ਬਹੁਤ ਅਸਰ ਕਰਦੇ ਨੇ ਤੇ ਉਹ ਇਹੀ ਹੈ ਕਿ ਰੱਬ ਦੀ ਜ਼ਾਤ ਦਾ ਸ਼ੁਕਰ ਹੈ ਬਸ ਲੱਗੇ ਹਾਂ ਐਸਾ ਸਿੱਖ ਰਹੇ ਤੁਸੀਂ ਹੁਣੇ ਜ਼ਿਕਰ ਕੀਤਾ ਤੇ ਕਦੀ ਤੁਹਾਨੂੰ ਹੋਇਆ ਕਿ ਤੁਸੀਂ ਆਪਣਾ ਰਿਆਜ਼ ਕਰ ਰਹੇ ਹੋ ਜਾਂ ਕਿਧਰੇ ਪਰਫਾਰਮ ਕਰ ਰਹੇ ਹੋ ਲੇਕਿਨ ਤੁਸੀਂ ਉਸ ਮਜਮੇ ਤੋਂ ਕੱਟ ਚੁੱਕੇ ਹੋ ਐਂਡ ਯੂ ਆਰ ਸਮਵੇਅਰ ਐਲਸ ਹਾਂ ਬਹੁਤ ਦਫਾ ਹੁੰਦਾ ਉਹਨੂੰ ਸੁਰ ਨੂੰ ਤੁਹਾਨੂੰ ਨਜ਼ਰ ਆ ਰਿਹਾ ਹਾਂ ਬਹੁਤ ਦਫਾ ਹੁੰਦਾ ਉਹ ਹੁੰਦਾ ਇਵੇਂ ਹੈ ਕਿ ਬਾਜ਼ੂਕਤ ਕੁਛ ਸਟੇਜ ਤੇ ਕੁਛ ਜਗ੍ਹਾ ਤੇ ਚੀਜ਼ਾਂ ਬਹੁਤ ਜ਼ਿਆਦਾ ਰਚ ਜਾਂਦੀਆਂ ਨੇ ਰਚਾਓ ਬਹੁਤ ਜ਼ਿਆਦਾ ਹੋ ਜਾਂਦਾ ਹੁਣ ਮੈਂ ਇਸੇ ਤਰ੍ਹਾਂ ਨਾਲ ਲਾਸਟ ਨਾਲੇ ਹੋਇਆ ਸੀ NC ਫੈਸਟੀਵਲ ਹੋਇਆ ਸੀ ਕੋਈ 1 ਮੰਥ ਕੰਟੀਨਿਊ ਰਿਹਾ ਸੀ ਉਹਦੇ 'ਚ ਇੱਕ ਦਿਨ ਮੈਂ ਉੱਥੇ ਪਰਫਾਰਮ ਕਰਨਾ ਸੀ ਤੇ VC ਸਾਹਿਬ ਮੁਰਜ਼ਾ ਜਾਫਰੀ ਸਾਹਿਬ ਔਰ ਉਹਨਾਂ ਦੇ ਕੋਈ ਦੋਸਤ ਵਗੈਰਾ ਵੀ ਆਏ ਹੋਏ ਸੀ ਔਰ ਬਲਕਿ ਬਹੁਤ ਜ਼ਿਆਦਾ ਆਡੀਅੰਸ ਸੀ ਆਡੀਟੋਰੀਅਮ ਦੇ ਵਿੱਚ ਉੱਥੇ ਮੈਂ ਕੋਈ 1.5 ਘੰਟਾ ਪਰਫਾਰਮ ਕੀਤਾ ਐਂਡ ਤੇ ਮੈਨੂੰ ਕਿਸੇ ਨੇ ਕਹਿ ਦਿੱਤਾ ਕਿ ਇਹਦੀ ਗੱਲ ਸੁਣਨੀ ਮਾਏ ਮੇਰੀ ਸੁਣਾ ਦੇ ਯਕੀਨ ਕਰੋ ਸਪੋਰਟ ਲਾਈਟ ਲੱਗੀ ਸੀ ਉੱਤੇ ਤੇ ਉਹ ਮੈਨੂੰ ਕੁਛ ਨਹੀਂ ਨਜ਼ਰ ਆ ਰਿਹਾ ਸੀ ਥੱਲੇ ਕੋਈ ਬੈਠਾ ਜਾਂ ਨਹੀਂ ਬੈਠਾ ਉਹ ਮੈਂ ਇਹ ਗਾਇਆ ਤੇ ਉਹ ਕੋਈ ਅੱਧਾ ਘੰਟਾ ਤੇ ਮਤਲਬ ਮੈਂ ਗਾਉਂਦਾ ਹੀ ਗਿਆ ਤੇ ਮੈਂ ਜਦੋਂ ਵੇਖਿਆ ਨਾ
ਸਪੋਟਲਾਈਟ ਉਹ ਲਾਈਟਾਂ ਔਨ ਹੋਈਆਂ ਨਾ ਤੇ ਮੈਂ ਵੇਖਿਆ ਤੇ ਪੂਰਾ ਆਡੀਟੋਰੀਅਮ ਰੋ ਰਿਹਾ। ਵੀਸੀ ਸਾਹਿਬ ਬੜੇ ਇਮੋਸ਼ਨਲ ਹੋ ਗਏ, ਉਹਨਾਂ ਦੀ ਵਾਈਫ ਰੋ ਰਿਹਾ ਸੀ ਔਰ ਬਹੁਤ ਸਾਰੇ ਗੈਸਟ ਆਏ ਹੋਏ ਸੀ ਜਿਹੜੇ ਰੋ ਰਹੇ ਸੀ। ਤੇ ਉਹ ਕਿਉਂਕਿ ਉਹ ਇੱਕ ਚੀਜ਼ ਦਾ ਰਚਾਓ ਬੜਾ ਹੋ ਗਿਆ ਸੀ ਤੇ ਬਾਜ਼ੂਕਾਤ ਐਸੇ ਸਟੇਜ ਤੇ ਹੋ ਜਾਂਦਾ। ਔਰ ਵੈਸੇ ਵੀ ਤੁਸੀਂ ਜਿਹੜਾ ਬੰਦਾ ਮਿਊਜ਼ਿਕ ਆਪਣੇ ਲਈ ਕਰਦਾ ਨਾ ਉਹ ਹਮੇਸ਼ਾ ਉਸੇ ਚੀਜ਼ ਦਾ ਮਜ਼ਾ ਲੈਂਦਾ। ਤੇ ਮੈਨੂੰ ਲੱਗਦਾ ਕਿ ਮੇਰੀ ਜ਼ਿੰਦਗੀ 'ਚ ਮਿਊਜ਼ਿਕ ਦਾ ਇੰਨਾ ਰੋਲ ਹੈ ਕਿ ਅਗਰ ਕਿਉਂਕਿ ਅੱਜ ਕੱਲ੍ਹ सोशल मीडिया और ऐसे डिवाइसेस और भी बहुत सारियां ने कि जिन्हां दे जरिए इंसान अपना फ्री टाइम गुजार ਲੈਂਦਾ। ਮੈਨੂੰ ਲੱਗਦਾ ਕਿ ਅਗਰ 24 ਘੰਟਿਆਂ 'ਚ ਮੈਂ ਆਪਣਾ ਮਿਊਜ਼ਿਕ ਕਰਾਂਗਾ ਤਾਂ ਮੈਂ ਕਦੇ ਬੋਰ ਨਹੀਂ ਹੋਵਾਂ, ਕਦੇ ਥੱਕਾਂਗਾ ਨਹੀਂ ਕਿ ਮਿਊਜ਼ਿਕ ਮੈਨੂੰ ਇੰਨਾ ਅਸਰ ਔਰ ਇੰਨਾ ਸਕੂਨ ਦਿੰਦਾ। ਤੇ ਉਹ ਇਸ ਲਈ ਜਿਹੜਾ ਬੰਦਾ ਆਪਣੇ ਲਈ ਮਿਊਜ਼ਿਕ ਕਰਦਾ ਉਹ ਹਮੇਸ਼ਾ ਹੀ ਉਹ ਕਿਸੇ ਅਲੱਗ ਦੁਨੀਆ 'ਚ ਹੀ ਹੁੰਦਾ। ਮੈਨੂੰ ਲੱਗਦਾ ਕਿ ਤੁਹਾਡਾ ਕਿਧਰੇ ਨਾ ਕਿਧਰੇ ਜਿਹੜਾ ਪੀੜ ਦਾ ਇੱਕ ਕੈਥਾਰਸਿਸ ਹੈ ਉਹ ਵੀ ਮਿਊਜ਼ਿਕ ਵਿੱਚ ਬਿਲਕੁਲ ਹੈ, ਬਿਲਕੁਲ ਇਵੇਂ ਤੁਸੀਂ ਕੋਈ ਵੀ ਅੰਦਰ ਚੱਲ ਰਿਹਾ ਨਾ ਤੁਸੀਂ ਇੱਥੇ ਕੱਢਦੇ ਹੋ। ਬਿਲਕੁਲ ਇਵੇਂ, ਬਿਲਕੁਲ ਇਸੇ ਤਰ੍ਹਾਂ ਨਾਲ। ਤੇ ਉਹ ਜਿਵੇਂ ਮੈਂ ਪਹਿਲੇ ਦੱਸਿਆ ਨਾ ਕਿ ਉਹ ਇੱਕ ਹਾੜਾ ਸੀ ਕਿਉਂਕਿ ਇਹ ਜਿਹੜੀ ਸ਼ਾਇਰੀ ਸਾਡੇ ਬਾਬਲ ਨਗਰ ਦੇ ਸ਼ਾਇਰ ਨੇ ਸਗੀਰ ਤਬਸਮ ਸਾਹਿਬ ਤੇ ਬਹੁਤ ਅੱਛੇ ਸ਼ਾਇਰ ਨੇ ਪੰਜਾਬੀ, ਉਹਨਾਂ ਨੇ ਇਹ ਹਾੜਾ ਲਿਖਿਆ ਸੀ। ਅੱਛਾ। ਤੇ ਉਹ ਹਾੜਾ ਉਹਨਾਂ ਦੇ ਲਫ਼ਜ਼ ਸੀਗੇ ਤੇ ਉਹ ਹਾੜਾ ਇੱਕ ਮੈਲੋਡੀ ਦੀ ਸ਼ਕਲ 'ਚ ਮੇਰੇ ਦਿਲ 'ਚ ਸੀ, ਉਹ ਜਿਹੜਾ ਬਾਹਰ ਨਿਕਲਿਆ। ਤੇ ਉਹ ਹੁੰਦਾ ਐਵੇਂ ਹੀ ਹੈ ਕਿ ਜਿਹੜੇ ਇਮੋਸ਼ਨਸ ਔਰ ਜਿਹੜੇ ਦੁੱਖ ਤਕਲੀਫਾਂ ਦਿਲ 'ਚ ਹੁੰਦੀਆਂ ਨੇ ਤੇ ਉਹ ਆਰਟਿਸਟ ਦਾ ਕੰਮ ਹੀ ਇਹੀ ਹੁੰਦਾ ਹੈ ਕਿ ਉਹਨੂੰ ਕਿਸ ਤਰ੍ਹਾਂ ਨਾਲ ਉਹਨੇ ਰਿਪਰੈਜ਼ੈਂਟ ਕਰਨਾ। ਅੱਛਾ, ਮੈਂ ਤੁਹਾਡੇ ਤੇ ਆਪਣੇ 'ਚ ਨਾ ਇੱਕ ਰਿਜ਼ੈਂਬਲੈਂਸ ਮੈਨੂੰ ਲੱਗਦੀ ਹੈ। ਮੈਂ ਬਿਲਕੁਲ ਛੋਟੀ ਜਿਹੀ ਸੀ ਤੇ ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਅੱਛਾ, ਅੰਮੀ ਨੇ ਨਾ ਮੈਨੂੰ ਧੱਕੇ ਨਾਲ ਬਾਹਰ ਕੱਢਣਾ ਕਿ ਨਾ ਜਾ ਬੱਚਿਆਂ ਨਾਲ ਖੇਡ ਜਾ ਕੇ। ਵਾਹ। ਔਰ ਮੈਂ ਕਿਧਰੋਂ ਆਬੂ ਦੀ ਕੋਈ ਕਿਤਾਬ ਕੋਈ ਅਲਮਾਰੀ 'ਚੋਂ ਕੁਝ ਕੱਢ ਲੈਣੀ ਔਰ ਉਹ ਆਪਣੀ ਉਮਰ ਤੋਂ ਬਹੁਤ ਵੱਡੀ ਕਿਤਾਬ ਹੋਣੀ ਵਾਹ ਵਾਹ। ਔਰ ਮੈਂ ਬਹਿ ਕੇ ਉਹ ਪੜ੍ਹ ਰਹੀ ਹਾਂ। ਕੋਈ ਅਖਬਾਰ ਆਣੀ ਤੇ ਪੂਰੇ ਦਾ ਪੂਰਾ ਅਖਬਾਰ ਚੱਟ ਛੱਡਣਾ। ਜਿਵੇਂ ਉਹ ਨਹੀਂ ਪਤੀਸਾ ਵਗੈਰਾ ਅਖਬਾਰ ਤੇ ਰੱਖ ਕੇ ਦਿੰਦੇ, ਉਹ ਪੜ੍ਹਨ ਬਹਿ ਜਾਣਾ। ਔਰ ਜੇ ਮੈਨੂੰ ਖੇਡਦਾ ਕਹਿਣਾ ਨਾ ਕਿ ਜਾ ਬੱਚਿਆਂ 'ਚ ਖੇਡ ਤੇ ਉਹ ਮੇਰੇ ਵਾਸਤੇ ਨਾ ਇਮਤਿਹਾਨ ਹੁੰਦਾ ਸੀ। ਮੈਨੂੰ ਨਹੀਂ ਕਿਤਾਬ 'ਚ ਰਵਾਂ। ਅੱਛਾ, ਲਾਈਕਵਾਈਜ਼ ਤੁਸੀਂ ਵੀ ਮੈਨੂੰ ਇੱਦਾਂ ਹੀ ਦੱਸਦੇ ਹੋ? ਬਿਲਕੁਲ ਇਵੇਂ, ਕਿਉਂਕਿ ਮੇਰਾ ਸ਼ੁਰੂ ਤੋਂ ਅੱਬੂ ਇੱਕ ਤੇ ਉਹ ਬਾਹਰ ਨਹੀਂ ਜਾਣ ਦਿੰਦੇ ਸੀ ਅਵਾਰਾ, ਕਹਿੰਦੇ ਸੀ ਯਾਰ ਆਪਣੇ ਕੰਮ ਤੇ ਪੜ੍ਹੋ, ਆਪਣੇ ਕੰਮ ਤੇ ਮਿਹਨਤ ਕਰੋ। ਉਹ ਫਿਰ ਜਦੋਂ ਜੂ ਨੂੰ ਸੋਚ ਸਮਝ ਆਈ, ਸੂਝ ਬੂਝ ਆਈ ਨਾ ਤੇ ਉਹ ਫਿਰ ਜਿਹੜਾ ਖੇਲਣ ਦਾ ਟਾਈਮ ਸੀ ਉਹ ਵੀ ਅਸੀਂ ਆਪਣੇ ਮਿਊਜ਼ਿਕ ਨੂੰ ਦਿੱਤਾ। ਮੈਨੂੰ ਲੱਗਦਾ ਅੱਛਾ ਹੋਇਆ ਕਿ ਇੱਕ ਚੀਜ਼ ਬਿਹਤਰ ਹੋ ਗਈ। ਲੋਕੀ ਕਦੀ ਇਸ ਤਰ੍ਹਾਂ ਗੱਲ ਕਰਦੇ ਨੇ ਨਾ ਕਿ ਤੁਹਾਡੇ ਹੱਥੋਂ ਖਿਡੌਣਾ ਲੈ ਕੇ ਤੇ ਤੁਹਾਨੂੰ ਮਤਲਬ ਤੁਸੀਂ ਮਿਊਜ਼ਿਕ ਵੱਲ ਆ ਗਏ ਹੋ ਜਾਂ ਕੰਮ ਕਰਨ ਲੱਗ ਪਏ ਹੋ। ਹਾਲਾਂਕਿ ਇਹ ਤੇ ਬਲੈਸਿੰਗ ਹੈ। ਬਿਲਕੁਲ ਐਵੇਂ ਕਿ ਤੁਸੀਂ ਜੰਮਦਿਆਂ ਤੋਂ ਜੋ ਤੋਂ ਹੋਸ਼ ਸੰਭਾਲਿਆ ਤੁਸੀਂ ਉਹ ਕੰਮ ਕਰ ਰਹੇ ਹੋ ਜਿਹੜਾ ਤੁਸੀਂ ਕਰਨਾ ਹੈ। ਬਿਲਕੁਲ। ਤੁਸੀਂ ਵੇਖੋ ਨਾ, ਅੱਛਾ ਸਾਡੀ ਸੋਸਾਇਟੀ ਨਾ ਦੋ ਰੁਖ ਨੇ। ਇੱਥੇ ਲੋਕ ਕਹਿੰਦੇ ਨੇ ਕਿ ਯਾਰ ਮਿਊਜ਼ਿਕ ਉਹ ਫਲਾਂ 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 ਫਲਾਂ। ਫਿਰ ਤੁਸੀਂ ਵੇਖੋ ਸਾਡੀ ਟ੍ਰੈਡੀਸ਼ਨ ਸਾਡੇ ਕਲਚਰ 'ਚ ਇਹ ਸ਼ਾਮਿਲ ਹੈ ਕਿਸੇ ਨਾ ਕਿਸੇ ਫਾਰਮ ਦੇ ਵਿੱਚ। ਤੁਸੀਂ ਕਿਸੇ ਏਰੀਏ ਦਾ ਫੋਕ ਮਿਊਜ਼ਿਕ ਲੈ ਲਓ, ਕਿਸੇ ਏਰੀਏ ਦਾ ਜਾਂ ਜੋ ਵੀ ਪੂਰੀ ਦੁਨੀਆ 'ਚ ਤੁਸੀਂ ਵੇਖ ਲਓ। ਅੱਛਾ, ਟੈਕਨੀਕਲੀ ਗੱਲ ਹੈ, ਪੂਰੀ ਦੁਨੀਆ ਦੇ ਇੱਕ ਆਕਟਿਵ ਹੈ, ਯਾਨੀ ਕਿ ਇੱਕ ਦੀ ਕੰਬੀਨੇਸ਼ਨ ਆਫ 12 ਨੋਟਸ ਇਜ਼ ਕਾਲਡ ਆਕਟਿਵ। ਤੇ ਆਕਟਿਵ ਦੇ ਵਿੱਚ 12 ਨੋਟਸ ਨੇ ਔਰ ਦੁਨੀਆ ਦਾ ਜਿੰਨਾ ਵੀ ਮਿਊਜ਼ਿਕ ਹੈ ਚਾਹੇ ਉਹ ਇੱਕ ਨਾਦ ਦੀ ਧੁਨ ਹੈ, ਨਾਦ ਦੀ ਮੈਲੋਡੀ ਹੈ, ਚਾਹੇ ਉਹ ਕੋਈ ਕਿਰਾਤ ਕਰ ਰਿਹਾ ਉਹਦੀ ਮੈਲੋਡੀ ਹੈ, ਚਾਹੇ ਉਹ ਕਿਸੇ ਕਲਾਮ ਦੀ ਮੈਲੋਡੀ ਹੈ, ਚਾਹੇ ਕਿਸੇ ਮਨਕਬਤ ਦੀ ਹੈ, ਚਾਹੇ ਕਿਸੇ ਪੁਰਾਣੇ ਗਾਣੇ ਦੀ ਹੈ, ਕੁਛ ਵੀ ਹੈ, ਉਹ ਤੁਹਾਡੇ ਉਸੇ ਇੱਕ ਆਕਟਿਵ ਦੇ ਵਿੱਚ ਸ਼ਾਮਿਲ ਹੈ। ਉਸ ਤੋਂ ਬਾਹਰ ਅਸੀਂ ਜਾ ਵੀ ਨਹੀਂ ਸਕਦੇ। ਤੇ ਮੈਂ ਉਹ ਗੱਲ ਕਰ ਰਿਹਾ ਸੀ, ਤੁਸੀਂ ਕਿਸੇ ਵੀ ਫੋਕ ਟ੍ਰੈਡੀਸ਼ਨ ਨੂੰ ਲੈ ਲਓ, ਉਹਦੇ ਵਿੱਚ ਤੁਸੀਂ ਹਰ ਇਲਾਕੇ 'ਚ ਡਿਫਰੈਂਟ, ਅਸੀਂ ਅਗਰ ਗਿਲਗਿਤ ਬਲਤਿਸਤਾਨ ਚਲੇ ਜਾਈਏ ਫਿਰ ਡਿਫਰੈਂਟ ਤਰੀਕੇ ਦਾ ਸਾਨੂੰ ਫੋਕ ਮਿਊਜ਼ਿਕ ਸੁਣਨ ਨੂੰ ਮਿਲਦਾ ਜਿਹੜਾ ਟ੍ਰੈਡੀਸ਼ਨਲੀ ਉਹਨਾਂ ਦੇ ਕਲਚਰ 'ਚ ਆਇਆ ਹੁੰਦਾ। ਸਾਡਾ ਸਾਊਥ ਪੰਜਾਬ ਦਾ ਲੈ ਲਓ, ਉਹਦੇ ਵਿੱਚ ਸਾਨੂੰ ਉੱਥੇ ਬਹੁਤ ਸਾਰੀ ਐਸੀ ਫਾਰਮ ਮਿਲਦੀਆਂ ਨੇ। ਹੱਤਾਂ ਕਿ ਮੈਨੂੰ ਜਿੱਥੋਂ ਸ਼ੌਕ ਪਿਆ ਮੇਰੇ ਏਰੀਏ 'ਚ ਬਹੁਤ ਜ਼ਿਆਦਾ ਲੋਕਾਂ ਨੂੰ, ਸਾਡੇ ਆਪਣੇ ਲੋਕਾਂ ਨੂੰ ਬਹੁਤ ਜ਼ਿਆਦਾ ਸ਼ੌਕ, ਸਾਡੀਆਂ ਆਪਣੀਆਂ ਸ਼ਾਦੀਆਂ ਹੋਣੀਆਂ ਤੇ ਸਾਡੇ ਲੋਕਾਂ ਨੇ ਮਿਲ ਜੁਲ ਕੇ ਢੋਲ ਤੇ ਝੂਮਰ ਪਾਣੀ। ਅੱਛਾ, ਫਿਰ ਉਹਨਾਂ ਨੇ ਖੁਦ ਬਹਿ ਕੇ ਗਾਣੇ ਗਾਣੇ ਜਿੱਥੋਂ ਤੱਕ ਸਾਨੂੰ ਸ਼ੌਕ ਪਹੁੰਚਿਆ। ਅੱਛਾ, ਫਿਰ ਟ੍ਰੈਡੀਸ਼ਨ ਵਿੱਚ ਆਰਟ ਹੁੰਦਾ ਹੈ ਕਿਸੇ ਨਾ ਕਿਸੇ ਫਾਰਮ ਦੇ ਵਿੱਚ, ਲੇਕਿਨ ਉਹਦੇ ਬਾਵਜੂਦ ਵੀ ਸਾਡੇ ਲੋਕ ਅਕਸੈਪਟ ਨਹੀਂ ਕਰਦੇ। ਤੇ ਮਤਲਬ ਇਹ ਚੀਜ਼ਾਂ ਹੈ ਨੇ
ਸਾਡੀ ਸੁਸਾਇਟੀ ਦੇ ਵਿੱਚ। ਅਸਲ 'ਚ ਜਿਹੜੀ ਟ੍ਰੈਡੀਸ਼ਨ ਸੀ ਨਾ ਉਹਦੇ ਪਿਛਲੇ ਜਿਹੜੇ 50 ਸਾਲ ਆਏ ਨੇ ਨਾ ਉਹ ਬਿਲਕੁਲ ਹੀ ਜਿਵੇਂ ਕਾਪੀ ਪੇਸਟ ਕਰਕੇ ਨਹੀਂ ਕੋਈ ਲਾਈ ਦੇ ਉਹ ਇਦਾਂ ਦੇ ਹੋ ਗਏ ਨੇ ਪਿੱਛੇ ਤੇ ਅਸੀਂ ਉਹੀ ਹੀ ਆ ਸਾਰੇ ਬਿਲਕੁਲ ਬਿਲਕੁਲ। ਮਤਲਬ ਕਾਇਨਾਤ ਦੀ ਕਿਹੜੀ ਸ਼ੈ ਵੀ ਜਿਹਦੇ 'ਚ ਰਿਦਮ ਨਹੀਂ ਹੈਗਾ। ਤੁਸੀਂ ਵੇਖੋ ਇਹਦੀ ਸਭ ਤੋਂ ਵੱਡੀ ਮਿਸਾਲ ਇਹ ਦਿਲ ਦੀ ਧੜਕਣ ਹੈ। ਐਗਜ਼ੈਕਟਲੀ ਇੱਕ ਟੈਂਪੋ ਦੇ ਵਿੱਚ ਚੱਲ ਰਹੀ ਔਰ ਫਿਰ ਜ਼ਮੀਨ ਘੁੰਮ ਰਹੀ ਹੈ, ਉਹਦਾ ਰਿਦਮ ਹੈ ਉਹ ਪੂਰੇ ਆਪਣੇ ਰਿਦਮ 'ਚ ਘੁੰਮ ਰਹੀ ਹੈ ਔਰ ਜਿਸ ਦਿਨ ਰਿਦਮ ਗੜਬੜ ਹੋਇਆ ਤੇ ਹਾਂ ਠੀਕ ਹੈ। ਅੱਛਾ ਮੈਂ ਸੋਚ ਰਹੀ ਸੀ ਇੱਕ ਚੀਜ਼ ਕਿ ਪਹਿਲੇ ਜਿਹੜੇ ਗਾਇਕ ਵੱਡੇ ਵੱਡੇ ਸਾਡੇ ਸਾਹਮਣੇ ਗੁਜ਼ਰੇ ਨੇ ਜੀ ਜੀ ਉਹ ਫਿਲਮਾਂ ਤੋਂ ਬਣਦੇ ਸਨ। ਜੀ ਜੀ ਫਿਲਮਾਂ 'ਚ ਉਹਨਾਂ ਨੂੰ ਮਿਊਜ਼ਿਕ ਲੱਭਦਾ ਸੀ, ਬਿਲਕੁਲ। ਉੱਥੋਂ ਜਿਹੜਾ ਨਾ ਉਹਨਾਂ ਦੇ ਵੱਡੇ ਵੱਡੇ ਨਾਂ ਜਿਹੜੇ ਨੇ ਮਿਊਜ਼ਿਕ ਕੰਪੋਜ਼ਰਸ ਜਾਂ ਦੂਜੇ। ਅੱਜ ਦਾ ਦੌਰ ਬਿਲਕੁਲ ਬਦਲ ਗਿਆ ਉਸ ਤਰ੍ਹਾਂ ਮਤਲਬ ਫਿਲਮਾਂ ਵਾਲਾ ਦੌਰ ਹੀ ਨਹੀਂ ਰਿਹਾ ਪਾਕਿਸਤਾਨ ਵਿੱਚ ਤਾਂ ਹੈ ਹੀ ਨਹੀਂ। ਤੁਸੀਂ ਆਪਣਾ ਸਿਲੈਕਟ ਆਪ ਕਰ ਰਹੇ ਹੋ ਕੀ ਗਾਣਾ ਹੈ, ਕਦੀ ਲਿਖ ਵੀ ਆਪ ਰਹੇ ਹੋ, ਗਾ ਰਹੇ ਹੋ, ਕੰਪੋਜ਼ ਆਪ ਕਰ ਰਹੇ ਹੋ, ਸੋਸ਼ਲ ਮੀਡੀਆ ਆਪਣਾ ਆਪ ਚਲਾ ਰਹੇ ਹੋ, ਉਹਦੇ ਤੇ ਆਪ ਅਪਲੋਡ ਕਰ ਰਹੇ ਹੋ। ਬਿਲਕੁਲ ਬਿਲਕੁਲ। ਉਹਦੀ ਸਾਰੀ ਟੈਕਨੀਕੈਲਿਟੀਜ਼ ਹੁਣ ਇੱਕ ਬੰਦਾ ਡੀਲ ਕਰ ਰਿਹਾ, ਉਹ AP ਢਿੱਲੋਂ ਤੋਂ ਲੈ ਕੇ ਰਮਜ਼ਾਨ ਜਾਨੀ ਤੀਕਰ ਹੈ। ਅੱਛਾ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ, ਲੇਕਿਨ ਉਹਦੇ ਨਾਲ ਨਾਲ ਅੱਛਾ ਹੁਣ ਦੋ ਚੀਜ਼ਾਂ ਨੇ, ਇੱਕ ਕਮਰਸ਼ੀਅਲ ਪੁਆਇੰਟ ਆਫ ਵਿਊ ਹੈ ਤੇ ਇੱਕ ਸਾਡੀ ਕਲਾਸਿਕੀ ਗਾਇਕੀ ਜਿਹੜੀ ਨਾ ਕਲਾਸਿਕੀ ਮੂਸਿਕ ਦੇ ਜਿੰਨੇ ਵੀ ਗਵਈਏ ਹੋਏ ਨੇ ਉਹ ਆਪਣੇ ਸਿਰ ਤੇ ਉੱਭਰੇ ਨੇ। ਸਾਡੇ ਪੁਰਾਣੇ ਦੌਰ 'ਚ ਵੇਖ ਲਓ ਨਾ ਫਿਲਮ ਇੰਡਸਟਰੀ ਦੇ ਵਿੱਚ ਤੇ ਚੰਦ ਲੋਕ ਸੀਗੇ ਨਾ ਨਾਮਵਰ ਲੋਕ ਜਿਨ੍ਹਾਂ ਨੇ ਪਰਫਾਰਮ ਕੀਤਾ। ਬਿਲਕੁਲ ਬਿਲਕੁਲ। ਉਸ ਤੋਂ ਹਟ ਕੇ ਸਾਡੇ ਬਹੁਤ ਸਾਰੇ ਐਸੇ ਆਰਟਿਸਟ ਹੋਏ ਨੇ ਜਿਹੜੇ ਆਪਣੇ ਸਿਰ ਤੇ ਅੱਗੇ ਆਏ ਨੇ, ਮਿਹਨਤ ਕਰਕੇ ਅੱਗੇ ਆਏ। ਉਹ ਫਿਰ ਇੰਝ ਹੁੰਦਾ ਨਾ ਕਲਾਸੀਕਲ ਮੂਸੀਕੀ। ਹੁਣ ਸਾਡੇ ਬਹਾਵਲਪੁਰ ਤੋਂ ਇੱਕ ਬੜਾ ਵੱਡਾ ਨਾਮ ਸੀ ਉਸਤਾਦ ਹੁਸੈਨ ਢਾਡੀ ਖਾਨ। ਬਿਲਕੁਲ ਹੈ ਸਰ। ਤੇ ਹਾਂ ਕੁਝ ਜ਼ਰੀਏ ਐਸੇ ਸੀਗੇ ਜਿਸ ਤਰ੍ਹਾਂ ਰੇਡੀਓ ਹੈ, ਰੇਡੀਓ ਨੇ ਪ੍ਰਮੋਟ ਕੀਤਾ ਆਰਟਿਸਟ ਬਹੁਤ ਜ਼ਿਆਦਾ ਪ੍ਰਮੋਟ ਕੀਤਾ। ਤੇ ਉਹ ਮੈਂ ਮਤਲਬ ਜਿਨ੍ਹਾਂ ਦਾ ਨਾਮ ਲੈ ਰਿਹਾ ਐਸੇ ਲੋਕ ਕਿ ਜਿਨ੍ਹਾਂ ਨੇ ਮਤਲਬ ਬੇਬਹਾ ਨਾਮ ਕਮਾਇਆ, ਹਾਲੇ ਤੱਕ ਬੜਾ ਨਾਮ ਹੈ ਉਹਨਾਂ ਦਾ। ਤੇ ਬਹੁਤ ਸਾਰੇ ਲੋਕ ਨੇ ਕਿ ਜਿਹੜੇ ਆਪਣੀ ਮਿਹਨਤ ਦੇ ਤਹਿਤ ਅੱਗੇ ਆਏ ਨੇ। ਤੇ ਦੂਸਰਾ ਹੈ ਕਿ ਦੂਸਰੀ ਗੱਲ ਕਮਰਸ਼ੀਅਲ ਪੁਆਇੰਟ ਦੇ ਨਾਲ ਅਸੀਂ ਵੇਖੀਏ ਨਾ, ਕਿਉਂਕਿ ਅੱਜ ਕੱਲ੍ਹ ਡਿਜੀਟਲੀ ਦੌਰ ਹੈ ਤੇ ਸਹੂਲਤਾਂ ਬਹੁਤ ਲਿਮਟਿਡ ਵੀ ਹੋ ਗਈਆਂ ਨੇ। ਤੇ ਇਸੇ ਤਰ੍ਹਾਂ ਨਾਲ ਹੁਣ ਇੱਕ ਤੇ ਤੁਸੀਂ ਵੇਖੋ ਨਾ, ਮੈਂ ਆਪਣੀ ਗੱਲ ਕਰਾਂ ਨਾ ਤੇ ਕਿਉਂਕਿ ਅਸੀਂ ਜਿਸ ਸਟੇਜ ਤੇ ਆ ਨਾ ਤੇ ਸਾਨੂੰ ਬਿਲਕੁਲ ਜ਼ਰੂਰਤ ਹੈ ਇੱਕ ਪ੍ਰੋਪਰ ਇੱਕ ਪਲੇਟਫਾਰਮ ਦੀ, ਇੱਕ ਇੰਡਸਟਰੀ ਦੀ। ਲੇਕਿਨ ਉਹ ਸਾਡੇ ਮੁਲਕ 'ਚ ਹੈ ਨੇ ਬਹੁਤ ਜ਼ਿਆਦਾ, ਲੇਕਿਨ ਉਹ ਕਿਵੇਂ ਕਹਿੰਦੇ ਨੇ ਕਿ ਹਰ ਜਗ੍ਹਾ ਤੇ ਨਾ ਕੁਛ ਫੇਵਰੇਟਿਜ਼ਮ ਚੱਲਦਾ ਹੈ ਤੇ ਉਹ ਬਹੁਤ ਕਲਾਕਾਰੀ 'ਚ ਕੋਈ ਫੇਵਰੇਟਿਜ਼ਮ ਨਹੀਂ ਹੁੰਦਾ। ਤੇ ਹੁਣ ਮਤਲਬ ਸਾਨੂੰ ਬਹੁਤ ਸਾਰੇ ਚਾਂਸ ਮਿਲ ਸਕਦੇ ਨੇ ਅੱਗੇ, ਜਿਹੜੇ ਮਿਲਣੇ ਚਾਹੀਦੇ ਨੇ ਉਹ ਮਿਲਣਗੇ, ਉਹ ਸਾਨੂੰ ਨਹੀਂ ਮਿਲਦੇ। ਲੇਕਿਨ ਉਹਦਾ ਇਹ ਹੈ ਕਿ ਅਸੀਂ ਆਪਣੀ ਤਹਿਤ ਆਪਣੀ ਮਿਹਨਤ ਜ਼ਰੂਰ ਕਰ ਰਹੇ ਹਾਂ, ਸਾਨੂੰ ਕੋਈ ਟੈਨਸ਼ਨ ਨਹੀਂ, ਸਾਨੂੰ ਕੋਈ ਫਿਕਰ ਨਹੀਂ। ਅਸੀਂ ਇਸ ਤਹਿਤ ਮਿਹਨਤ ਕਰ ਰਹੇ ਹਾਂ ਕਿ ਮਿਹਨਤ ਕਦੀ ਜ਼ਾਇਆ ਨਹੀਂ ਹੁੰਦੀ, ਉਹ ਕੁਛ ਨਾ ਕੁਛ ਸਾਨੂੰ ਉਹਦਾ ਬੈਨੀਫਿਟ ਮਿਲੇਗਾ ਓਬਵੀਅਸਲੀ। ਹਾਂ ਕਿਉਂਕਿ ਮੈਂ ਨਾਲ ਪ੍ਰੋਡਕਸ਼ਨ ਸਟਾਰਟ ਕੀਤੀ, ਮੈਂ ਐਕਸਪਲੋਰ ਕਰ ਰਿਹਾ ਹਾਲੇ। ਆਪਣੀ ਪ੍ਰੋਡਕਸ਼ਨ ਵੀ ਆਪ ਹੀ ਕਰ ਰਹੇ ਹੋ। ਲੇਕਿਨ ਉਹਦਾ ਐਕਸਪਲੋਰ ਕਰਨ ਦਾ ਮੇਨ ਮਕਸਦ ਇਹੀ ਹੈ ਕਿ ਟੈਕਨੀਕਲੀ ਟੈਕਨੀਕਸ ਔਰ ਜਿੰਨੀ ਵੀ ਟਰਮਸ ਨੇ ਨਾ ਉਹ ਅਸੀਂ ਅੱਛੇ ਤਰੀਕੇ ਨਾਲ ਪਹਿਲੇ ਖੁਦ ਸਮਝ ਲਈਏ ਤਾਂ ਕਿ ਇਨ ਫਿਊਚਰ ਅਸੀਂ, ਕਿਉਂਕਿ ਇੱਕ ਬੰਦਾ ਸਾਰੇ ਕੰਮ ਨਹੀਂ ਕਰ ਸਕਦਾ। ਅਸੀਂ ਇੱਕ ਕਿਸੇ ਵੀ ਯੂਨਿਟ ਨੂੰ ਲੈ ਲਈਏ ਨਾ, ਵੋਕਲ ਨੂੰ ਵੀ ਲੈ ਲਈ ਤਾਂ ਸਾਰੀ ਜ਼ਿੰਦਗੀ ਰਿਆਜ਼ਤ ਕਰਦੇ ਰਹੀਏ, ਖਤਮ ਨਹੀਂ ਹੁੰਦਾ। ਲੇਕਿਨ ਟੈਕਨੀਕਲੀ ਚੀਜ਼ਾਂ ਸਾਨੂੰ ਸਮਝਣੀਆਂ ਬਹੁਤ ਜ਼ਰੂਰੀ ਨੇ। ਅਗਰ ਅਸੀਂ ਸਮਝਾਂਗੇ ਤੇ ਕੱਲ੍ਹ ਨੂੰ ਅਸੀਂ ਕਿਸੇ ਬੜੇ ਪਲੇਟਫਾਰਮ 'ਤੇ ਜਾਵਾਂਗੇ ਨਾ, ਕਿਸੇ ਪ੍ਰੋਡਿਊਸਰ ਨਾਲ ਅਸੀਂ ਕਮਿਊਨੀਕੇਟ ਕਰਾਂਗੇ ਤਾਂ ਅਸੀਂ ਉਹਨਾਂ ਟਰਮਸ ਦੇ ਵਿੱਚ ਉਹਨੂੰ ਦੱਸ ਸਕਾਂਗੇ, ਕਮਿਊਨੀਕੇਟ ਅੱਛੇ ਤਰੀਕੇ ਨਾਲ ਕਰ ਸਕਾਂਗੇ। ਤੇ ਬਿਲਕੁਲ ਅੱਜ ਕੱਲ੍ਹ ਤੇ ਮਤਲਬ ਲੇਕਿਨ ਸ਼ਾਇਰੀ ਮੈਨੂੰ ਲੱਗਦਾ ਕਿ ਜਿਹੜਾ ਆਰਟਿਸਟ ਸ਼ਾਇਰੀ 'ਤੇ ਕੰਪਰੋਮਾਈਜ਼ ਕਰਦਾ ਹੈ ਨਾ ਉਹ ਹਮੇਸ਼ਾ ਮਤਲਬ ਮੈਨੂੰ ਲੱਗਦਾ ਕਿ ਸ਼ਾਇਰੀ ਕੱਚੇ ਬੰਦੇ ਨੂੰ ਨਹੀਂ ਕਰਨੀ ਚਾਹੀਦੀ। ਸ਼ਾਇਰੀ ਬਹੁਤ ਬਹੁਤ ਵੱਡਾ ਸਬਜੈਕਟ ਹੈ ਤੇ ਮੈਨੂੰ ਲੱਗਦਾ ਕਿ ਇੱਕ ਆਰਟਿਸਟ ਨੂੰ ਸ਼ਾਇਰੀ 'ਤੇ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ, ਉਹਦੇ 'ਤੇ ਬਹੁਤ ਜ਼ਿਆਦਾ ਕੰਮ ਕਰਨਾ ਚਾਹੀਦਾ। ਕਿ ਅਗਰ ਤੁਸੀਂ ਮਾਰਕੀਟ ਦੇ ਵਿੱਚ ਅਗਰ ਅੱਛੀ ਚੀਜ਼ ਦੇਣੀ ਨਾ, ਤੇ ਕਿਉਂਕਿ ਪਹਿਲੇ ਦੌਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਫਿਲਮ ਇੰਡਸਟਰੀ ਦੌਰ ਦੇ ਕੰਪੋਜ਼ਰ ਅਲੱਗ ਹੁੰਦੇ ਸੀ, ਰਾਈਟਰ ਅਲੱਗ ਹੁੰਦੇ ਸੀ, ਪ੍ਰੋਡਿਊਸਰ ਅਲੱਗ ਹੁੰਦੇ ਸੀ, ਈਚ ਐਂਡ ਐਵਰੀਥਿੰਗ ਅਲੱਗ ਲੋਕਾਂ ਦੀ ਰਿਸਪੋਂਸਿਬਿਲਿਟੀ ਸੀ, ਜਿਹੜੇ ਤੇ ਵੋਕਲਿਸਟ ਅਲੱਗ ਹੁੰਦੇ ਸੀ। ਅੱਛਾ ਤੇ ਉਹਦਾ ਇਹ ਬੈਨੀਫਿਟ ਹੋਇਆ ਕਿ ਪੁਰਾਣੀਆਂ ਚੀਜ਼ਾਂ ਜਦੋਂ ਵੀ ਅਸੀਂ ਸੁਣੀਏ ਨਾ
ਉਹ ਹਾਲੇ ਤੱਕ ਯੂਨੀਕ ਨੇ। ਯੈਸ ਯੈਸ, ਉਹ ਹਰ ਸ਼ੈ ਜਿਹੜੀ ਹੈ ਨਾ ਹਰ ਸ਼ੈ ਬਹੁਤ ਪਾਵਰਫੁਲ ਬਹੁਤ ਪਾਵਰਫੁਲ ਹੈ। ਮੈਲੋਡੀ ਇੰਨੀ ਪਾਵਰਫੁਲ, ਸ਼ਾਇਰੀ ਇੰਨੀ ਪਾਵਰਫੁਲ। ਹਰ ਬੰਦੇ ਨੇ ਆਪਣਾ ਦੀ ਬੈਸਟ ਦਿੱਤਾ ਹੋਇਆ ਹੈ। ਅੱਜ ਕੱਲ ਅਸੀਂ ਵੇਖਦੇ ਹਾਂ ਕਿਉਂਕਿ ਮਾਡਰਨ ਦੀ ਆਰਟ 'ਚ ਬਹੁਤ ਸਾਰੇ ਆਰਟਿਸਟ ਨੇ। ਮੈਂ ਪਰਸਨਲੀ ਕਿਉਂਕਿ ਅਸੀਂ ਤੇ ਕੁਝ ਲੋਕਾਂ ਨਾਲ ਬੈਠਣਾ ਉੱਠਣਾ ਹੋਇਆ ਤੇ ਸੂਝ-ਬੂਝ ਆਈ ਹੈ ਕਿ ਨਹੀਂ ਯਾਰ ਸ਼ਾਇਰੀ ਬਹੁਤ ਮੁਸ਼ਕਿਲ ਸਬਜੈਕਟ ਹੈ, ਇਹ 'ਤੇ ਕੰਮ ਕਰਨਾ ਚਾਹੀਦਾ ਹੈ। ਔਰ ਕਤਨ ਵੀ ਇੱਕ ਜਦੋਂ ਤੱਕ ਤੁਹਾਡੀ ਸੂਝ-ਬੂਝ ਔਰ ਤੁਹਾਡੀ ਉਨੀ ਸਮਾਤ ਨਹੀਂ ਹੈ ਨਾ, ਤਾਂ ਉਦੋਂ ਤੱਕ ਤੁਹਾਨੂੰ ਸ਼ਾਇਰੀ ਨਹੀਂ ਕਰਨੀ ਜਿਵੇਂ ਅਸੀਂ ਫਿਲਮ ਵਿੱਚ ਕਹਿੰਦੇ ਹਾਂ ਕਿ ਸਭ ਤੋਂ ਇੰਪੋਰਟੈਂਟ ਚੀਜ਼ ਉਹਦਾ ਸਕ੍ਰਿਪਟ ਹੈ। ਬਿਲਕੁਲ, ਐਕਟਰ ਡਾਇਰੈਕਟਰ ਸਭ ਬਾਅਦ ਦੀਆਂ ਚੀਜ਼ਾਂ ਨੇ। ਅੱਛਾ, ਹੁਣ ਮੈਲੋਡੀ ਦਾ ਅਸਰ ਬਹੁਤ ਕਮ ਲੋਕਾਂ 'ਤੇ ਹੁੰਦਾ ਹੈ। ਜਿਹੜਾ ਅੱਛਾ ਲਿਸਨਰ ਹੋਵੇ ਉਹਦੇ 'ਤੇ ਮੈਲੋਡੀ ਦਾ ਅਸਰ ਹੋਵੇਗਾ, ਲੇਕਿਨ ਆਮ ਅਗਰ ਕਮਰਸ਼ਲੀ ਪੁਆਇੰਟ ਆਫ ਵਿਊ ਨਾਲ ਦੇਖੀਏ ਨਾ, ਤੇ ਲੋਕਾਂ ਨੇ ਗੱਲ ਸੁਣਨੀ ਹੈ, ਕੋਈ ਨਾ ਕੋਈ ਗੱਲ, ਤੇ ਉਹ ਗੱਲ ਕੋਈ ਚੰਗੀ ਲਿਖੇਗਾ ਤੇ ਉਦੋਂ ਤੱਕ ਉਹ ਗੱਲ ਅੱਛੀ ਮੈਲੋਡੀ ਦੇ ਨਾਲ ਕੰਬਾਈਨ ਹੋ ਕੇ ਉਸ ਤੱਕ ਪਹੁੰਚੇਗੀ। ਤੇ ਅੱਜ ਕੱਲ੍ਹ ਮਾਡਰਨ ਦੀ ਆਰਟਸ ਦੇ ਵਿੱਚ ਬਹੁਤ ਸਾਰੇ ਆਰਟਿਸਟ ਮੈਂ ਵੇਖੇ ਨੇ ਕਿ ਜਿਹੜੇ ਖੁਦ ਹੀ ਸ਼ਾਇਰੀ ਕਰਨ ਲੱਗ ਗਏ ਨੇ ਔਰ ਖੁਦ ਹੀ ਧੁਨਾਂ ਔਰ ਸਾਰੀ ਚੀਜ਼ਾਂ। ਅੱਛਾ ਹੁੰਦਾ ਹੈ, ਮੈਂ ਇੱਕ ਦੋ ਲੋਕਾਂ ਕੋਲ ਪੁੱਛਿਆ, ਮੈਂ ਕਿਹਾ ਯਾਰ ਇਹ ਤੁਸੀਂ ਕਿਸ ਤਰ੍ਹਾਂ ਨਾਲ, ਕਿਉਂਕਿ ਚਲੋ ਕਮ ਅਜ਼ ਕਮ ਤੁਸੀਂ ਕੋਈ ਆਜ਼ਾਦ ਚੀਜ਼ ਲਿਖ ਰਹੇ ਹੋ, ਤੇ ਉਹ ਆਜ਼ਾਦ ਅਗਰ 2 ਲਾਈਨਾਂ ਨੇ ਨਾ, ਤੇ ਉਹ ਵਜ਼ਨ 'ਚ ਤੇ ਹੋਣੀਆਂ ਚਾਹੀਦੀਆਂ। ਇਹ ਵੀ ਉਸੂਲ ਹੈ, ਅਗਰ ਆਜ਼ਾਦ ਕੋਈ ਚੀਜ਼ ਲਿਖੀ ਅਸੀਂ ਤਾਂ ਵਜ਼ਨ 'ਚ ਕਮ ਸੇ ਕਮ ਹੋਣੀ। ਅੱਛਾ, ਜਾਂ ਕਿਸੇ ਨੂੰ ਵਿਖਾਈ ਲੋ ਲਿਖ ਕੇ। ਅੱਛਾ, ਮੈਂ ਜਦੋਂ ਉਹਨਾਂ ਕੋਲ ਪੁੱਛਿਆ ਨਾ, ਮੈਂ ਕਿਹਾ ਯਾਰ ਚੀਜ਼ ਤੁਸੀਂ ਬਹੁਤ ਅੱਛੀ ਬਣਾਈ, ਮੈਲੋਡੀ ਬਹੁਤ ਅੱਛੀ, ਤੇ ਇਹ ਰਾਈਟਿੰਗ ਕਿਸ ਤਰ੍ਹਾਂ ਕੀਤੀ? ਕਹਿੰਦਾ ਯਾਰ ਇਹ ਮਾਡਰਨ ਅੱਜ ਕੱਲ੍ਹ ਚੱਲ ਰਹੀ ਹੈ। ਮੈਂ ਕਿਹਾ ਜੀ ਠੀਕ ਹੈ, ਮੈਂ ਕਿਹਾ ਜੀ ਸਹੀ, ਕਿ ਕੋਈ ਨਹੀਂ ਜੀ, ਉਹ ਇਸੇ ਤਰ੍ਹਾਂ ਨਾਲ। ਤੁਸੀਂ ਆਪ ਵੀ ਸ਼ਾਇਰੀ ਸ਼ੁਰੂ ਕੀਤੀ ਹੈ? ਨਹੀਂ, ਮੈਂ ਹਾਲੇ ਸ਼ਾਇਰੀ ਸ਼ੁਰੂ ਨਹੀਂ ਕੀਤੀ, ਲੇਕਿਨ ਮੈਂ ਸਟੂਡੈਂਟ ਹਾਂ, ਸਿੱਖ ਰਿਹਾ। ਅੱਛਾ, ਲੇਕਿਨ ਉਹਦੇ 'ਚ ਮੈਂ ਕੋਸ਼ਿਸ਼ ਕਰਦਾ ਰਹਿਣਾ, ਐਕਸਪਲੋਰ ਕਰਦਾ ਰਹਿਣਾ। ਹੁਣ ਮੈਂ ਲਾਸਟ ਇੱਕ ਚੀਜ਼ ਲਿਖੀ ਸੀ, ਫਰਜ਼ ਕਰ ਤੂੰ ਮੇਰਾ ਹੈ ਤੇ ਫਰਜ਼ ਕਦੀ ਨਹੀਂ ਛੱਡੇ ਜਾਂਦੇ, ਸੱਜਣ ਦਿਲ ਵਿੱਚ ਫਸ ਜਾਵਣ ਤੇ ਦਿਲ ਵਿੱਚੋਂ ਨਹੀਂ ਕੱਢੇ ਜਾਂਦੇ। ਵਾਹ ਵਾਹ ਵਾਹ। ਤੇ ਉਹ ਮਤਲਬ ਹਾਲੇ ਸੇ ਸਟੂਡੈਂਟ ਹੈ, ਉਹ ਕੁਝ ਸਾਨੂੰ ਪਤਾ ਨਹੀਂ। ਮੈਂ ਇਸ ਆਈਡੀਆ ਤੇ ਹੈਰਾਨ ਸੀ ਕਿ ਫਰਜ਼ ਕਰ ਤੂੰ ਮੇਰਾ ਹੈ ਤੇ ਫਰਜ਼ ਜਿਹੜੇ ਨੇ ਫਰਜ਼ ਕਦੀ ਨਹੀਂ ਛੱਡੇ ਜਾਂਦੇ। ਹੁਣ ਇਹ ਮੈਂ ਅਸੀਂ ਇਵੈਂਟ ਤੋਂ ਆ ਰਹੇ ਤੇ ਅਬਦੁਲ ਹਕੀਮ ਇੱਕ ਜਗ੍ਹਾ ਹੈ, ਤਾਂ ਉੱਥੇ ਅਸੀਂ ਰੁਕੇ ਤੇ ਮੋਟਰਵੇ ਉਤਰੇ ਤੇ ਇੱਕ ਪੈਟਰੋਲ ਪੰਪ ਤੇ ਨਾ ਇੱਕ ਰਿਕਸ਼ਾ ਖੜਿਆ ਸੀ, ਤੇ ਉਹ ਰਿਕਸ਼ੇ ਦੇ ਉੱਤੇ ਲਿਖਿਆ ਸੀ, ਉਹ ਲਾਈਨ ਇਹੀ ਲਿਖੀ ਸੀ ਲੇਕਿਨ ਲਾਈਨ ਬੇਵਜ਼ਨ ਸੀ। ਠੀਕ ਹੈ, ਹਾਂ, ਉਹਨੇ ਕਿਹਾ ਕਿ ਫਰਜ਼ ਕਰ ਤੂੰ ਮੇਰਾ ਹੈ ਤੇ ਕਮਲਿਆ ਫਰਜ਼ ਕਦੀ ਛੱਡੀ ਨਹੀਂ ਜਾਂਦੇ। ਸਹੀ। ਅੱਛਾ, ਉਹ ਮੈਂ ਉਹ ਨੋਟ ਕਰ ਲਿਆ, ਤੇ ਉਹਨੂੰ ਨੋਟ ਕਰਕੇ ਫਿਰ ਮੈਂ ਵਜ਼ਨ 'ਚ ਕੀਤਾ, ਫਰਜ਼ ਕਰ ਤੂੰ ਮੇਰਾ ਹੈ ਤੇ ਫਰਜ਼ ਕਦੀ ਨਹੀਂ ਛੱਡੇ ਜਾਂਦੇ, ਸੱਜਣ ਦਿਲ ਵਿੱਚ ਵਸ ਜਾਵਣ ਤੇ ਦਿਲ ਵਿੱਚੋਂ ਨਹੀਂ ਕੱਢੇ ਜਾਂਦੇ। ਬਹੁਤ ਅੱਛੇ। ਤੇ ਉਹ ਫਿਰ ਮੈਂ ਉਹਨੂੰ ਉਸ ਤਰ੍ਹਾਂ ਕੰਪੋਜ਼ ਕੀਤਾ, ਲੇਕਿਨ ਹਾਲੇ ਸਿੱਖ ਰਹੇ ਹਾਂ, ਕਿਉਂਕਿ ਸ਼ਾਇਰੀ ਕੋਈ ਪ੍ਰੋਪਰ ਹੀ ਲੈ ਕੇ ਚੱਲਣ ਦਾ ਮੋਡ ਨਹੀਂ ਹੈ, ਕਿਉਂਕਿ ਉਹ ਇਟਸੈਲਫ ਇੱਕ ਪੂਰਾ ਸਬਜੈਕਟ ਹੈ। ਹਾਂ, ਬਹੁਤ ਬੜਾ ਸਬਜੈਕਟ, ਬਹੁਤ ਵੱਡਾ ਸਬਜੈਕਟ, ਬਹੁਤ ਬੜਾ ਸਬਜੈਕਟ, ਬਹੁਤ ਵੱਡਾ। ਇੱਕ ਟਾਈਮ ਸੀਗਾ ਕਿ ਮੈਨੂੰ ਬਹੁਤ ਸ਼ੌਕ ਚੜਿਆ ਸੀ। ਮੇਰੇ ਬੜੇ ਮੋਹਤਰਮ ਨੇ ਉੱਥੇ ਚਿਸ਼ਤੀਆਂ ਦੇ ਸਨਾਉਲਾ ਸ਼ਾਹ, ਉਹਨਾਂ ਨੇ ਮੈਨੂੰ ਕਿਹਾ ਸੀ ਕਿ ਯਾਰ ਕਿਉਂਕਿ ਹਾਲੇ ਤੁਹਾਡੀ ਲਰਨਿੰਗ ਦਾ ਪ੍ਰੋਸੈਸ ਜਾਰੀ, ਤੁਸੀਂ ਆਪਣੇ ਕੰਮ 'ਤੇ ਧਿਆਨ ਦਿਓ, ਤੇ ਇਸ ਲਈ ਉਹ ਫਿਰ ਥੋੜਾ ਬਹੁਤ ਹੀ ਮਤਲਬ ਸਹੀ ਹੈ, ਲੇਕਿਨ ਇਹ ਜੁੜਿਆ ਹੋਇਆ ਸਭ, ਮਿਊਜ਼ਿਕ, ਪੋਇਟਰੀ, ਬਿਲਕੁਲ ਸਭ ਜੁੜਿਆ ਹੋਇਆ ਆਪਸ 'ਚ। ਇਹੀ ਹੈ ਨਾ ਕਿ ਸਾਨੂੰ ਇੱਕ ਹੋਰ ਕੁਛ ਨਹੀਂ ਤੇ ਵਜ਼ਨ ਦਾ ਤੇ ਆਈਡੀਆ ਹੈ ਨਾ, ਪਤਾ ਹੈ। ਹਾਂ, ਤੇ ਉਹ ਫਿਰ ਕੁਛ ਨਾ ਕੁਛ ਕਰਦੇ ਰਹੀਦਾ ਹੁੰਦਾ। ਅੱਛਾ, ਤੇ ਮੇਰਾ ਖਿਆਲ ਇੱਥੇ ਸਦਕਅੱਲਾਹੁਲ ਅਜ਼ੀਮ ਪੜ੍ਹਦੇ ਆ, ਮੈਂ ਦਿਲ ਨਹੀਂ ਮੇਰਾ ਭਰਿਆ ਬਿਲਕੁਲ ਵੀ, ਲੇਕਿਨ ਇੱਦਾਂ ਲੱਗਿਆ ਕਿ ਜਿਵੇਂ ਹਜੇ ਗੱਲ ਸਿਰਫ ਸ਼ੁਰੂ ਹੋਈ ਹੈ, ਲੇਕਿਨ ਇਹਨੂੰ ਇੱਥੇ ਹੀ ਜਿਹੜਾ ਵੇ ਉਹ ਕਰਦੇ ਆ। ਨਹੀਂ ਵੇਖੋ ਨਾ, ਕਿਉਂਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਜਿਸ ਤਰ੍ਹਾਂ ਨਾਲ ਲੋਕ ਪੋਡਕਾਸਟ ਕਰ ਰਹੇ ਹਨ, ਬਹੁਤ ਸਾਰੇ ਐਸੇ, ਮੈਂ ਨਾਮ ਨਹੀਂ ਲਵਾਂਗਾ, ਲੇਕਿਨ ਉਹਨਾਂ ਨੂੰ ਕੋਈ ਸੈਂਸ ਨਹੀਂ ਹੈ ਕਿ ਯਾਰ ਕੋਈ ਤੁਸੀਂ ਮਿਊਜ਼ੀਸ਼ੀਅਨ ਬੁਲਾਇਆ, ਕੋਈ ਆਰਟਿਸਟ ਬੁਲਾਇਆ ਜਾਂ ਕੋਈ ਵੀ, ਤੁਸੀਂ ਉਹਦੇ ਜੌਨਰ ਦੇ ਅਕੋਰਡਿੰਗਲੀ ਉਹਦੇ ਨਾਲ ਕੁਐਸਚਨ ਕਰੋ। ਅੱਛਾ, ਉਹ ਕੋਈ ਕਿਸੇ ਸ਼ੋਬੇ ਤੋਂ ਹੈ ਤੇ ਉਹ ਸਾਫਤ 'ਚ ਆਇਆ, ਤੇ ਉਹ ਆਰਟਿਸਟ ਕੋਲੋਂ ਐਵੇਂ ਤੇ ਕੁਐਸਚਨ ਪੁੱਛ ਰਿਹਾ ਕਿ ਯਾਰ ਉਸ ਤੋਂ ਮਤਲਬ ਉਹ ਇਸੇ ਤਰ੍ਹਾਂ ਨਾਲ ਮੈਨੂੰ ਕੀ ਇਨਵੀਟੇਸ਼ਨ ਆਇਆ ਇੱਕ ਫੇਮਸ ਪ੍ਰੋਗਰਾਮ, ਠੀਕ ਹੈ, ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਯਾਰ ਫਸਟ ਆਫ ਆਲ ਤੇ ਮੈਂ ਆਰਟਿਸਟ ਹਾਂ, ਤੇ ਮੈਨੂੰ ਪਹਿਲੇ ਤੁਸੀਂ ਕੁਐਸਚਨ ਲਿਖ ਕੇ ਦਿਓ ਕਿ ਮੇਰੇ ਜੌਨਰ ਦੇ ਅਕੋਰਡਿੰਗਲੀ ਤੁਸੀਂ ਮੇਰੇ ਨਾਲ ਮਿਊਜ਼ਿਕ ਦੇ ਕੁਐਸਚਨ ਕਰਨੇ ਨੇ, ਤੇ ਕੀ ਪੁੱਛੋਗੇ ਮੇਰੀ ਜ਼ਿੰਦਗੀ ਦੇ ਬਾਰੇ। ਅੱਛਾ, ਤੇ ਮੈਂ ਕੋਈ ਕੰਟਰੋਵਰਸੀ ਜਿਹੜਾ ਨਾ ਉਹ ਮੈਂ ਇਖਤਿਆਰ ਨਹੀਂ ਕਰਨ ਦੇਣਾ। ਅੱਛਾ, ਉਹ ਫਿਰ ਉਸ ਤੋਂ ਬਾਅਦ ਉਹਨਾਂ ਦਾ ਜਵਾਬ ਨਹੀਂ ਆਇਆ। ਅੱਛਾ, ਤੇ ਅੱਜ ਤੱਕ ਲੱਗਿਆ ਕਿ ਕੋਈ ਕੰਟਰੋਵਰਸ਼ੀਅਲ ਗੱਲ ਹੋਈ ਹੈ? ਯਕੀਨ ਕਰੋ, ਮੈਂ ਉਹੀ ਗੱਲ ਦਾ ਮਕਸਦ ਇਹ ਹੈ ਕਿ ਫਰਦਾ ਆਪੀ ਬਹੁਤ ਅੱਛਾ ਲੱਗਿਆ ਮੈਨੂੰ,
ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਕਿ ਤੁਸੀਂ ਸੁੱਚੇ ਔਰ ਸੁੱਚੇ ਅੱਖਰ ਵੰਡ ਰਹੇ ਹੋ ਔਰ ਜਿਸ ਤਰ੍ਹਾਂ ਨਾਲ ਮਾਂ ਬੋਲੀ ਦੀ ਵੀ ਖਿਦਮਤ ਕਰ ਰਹੇ ਹੋ। ਰੱਬ ਤੁਹਾਨੂੰ ਇਹਦਾ ਬਹੁਤ ਅਜਰ ਦੇਵੇਗਾ ਔਰ ਅਲਹਮਦੁਲਿਲਾ ਮਾਲਿਕ ਨੇ ਦਿੱਤਾ ਵੀ ਹੈ ਮਾਸ਼ਾਅੱਲਾ। ਤੇ ਬੈਸਟ ਵਿਸ਼ੇਸ ਤੁਹਾਡੇ ਲਈ ਤੇ ਸਾਡੇ ਲਈ ਵੀ ਦੁਆ ਕਰਨੀ। ਮੇਰੀਆਂ ਤੇ ਹਮੇਸ਼ਾ ਦੁਆਵਾਂ ਤੁਹਾਡੇ ਨਾਲ ਹੁੰਦੀਆਂ, ਤੁਹਾਡੀ ਹਰ ਚੀਜ਼ ਸਭ ਤੋਂ ਪਹਿਲੇ ਸ਼ਾਇਦ ਮੈਂ ਸੁਣਦੀ ਹਾਂ। ਬਹੁਤ ਸ਼ੁਕਰੀਆ, ਐਵੇਂ ਹੀ ਲੱਗੇ ਰਹੋ ਔਰ ਮਾਲਿਕ ਤੁਹਾਨੂੰ ਕਾਮਯਾਬੀਆਂ ਦੇਵੇ, ਅੱਲਾਹ ਸਲਾਮਤ ਰੱਖੇ। ਤੇ ਅਗਰ ਅਸੀਂ ਦੀ ਐਂਡ ਕਰੀਏ ਤੇ ਕਿਵੇਂ ਕਰਾਂਗੇ? ਜੀ ਠੀਕ ਹੋ ਗਿਆ, ਅਸੀਂ ਕਰ ਲੈਂਦੇ ਹਾਂ। ਇੱਕ ਕਲਾਮ ਮੈਂ ਰਿਲੀਜ਼ ਕੀਤਾ ਜੇ ਨਾ ਦੇਸ਼ ਕਾ ਤੇਰੇ ਹੱਥ ਉੱਚੇ ਜਿਹਨੂੰ ਵੀ ਤੂੰ ਪਾੜਈ ਪੇਚ ਵਲੀਆਂ ਕੋਲੋਂ ਖੂਬ ਚਰਾਵੇਂ ਪਾਣੀ ਦੇ ਵਿੱਚ ਅੱਗਾਂ ਲਾਵੇਂ ਜਿੱਥੇ ਵੀ ਤੂੰ ਪਾਇਆ ਫੇਰਾ ਆ ਸੁੰਝਾ ਕੀਤਾ ਚਾਰ ਚਫੇਰਾ ਜਿੱਥੇ ਵੀ ਤੂੰ ਪੈਰ ਪਾਏ ਫੜ ਉਹਦੇ ਤੂੰ ਕੱਖ ਉਡਾਏ ਤੂੰ ਨਾ ਬਣੇ ਕਿਸੇ ਦਾ ਸਕਾ ਆ ਛੱਡਦਾ ਨਹੀਂ ਤੂੰ ਕਿਸੇ ਦਾ ਫੱਕਾ ਆ ਛੱਡਦਾ ਨਹੀਂ ਤੂੰ ਕਿਸੇ ਦਾ ਫੱਕਾ ਵੇਸ਼ ਕਾ ਤੇਰੇ ਹੱਥ ਉੱਚੇ ਚੋ ਜਿਹਨੂੰ ਵੀ ਤੂੰ ਪਾਰੀ ਪੇਚ ਆ ਇਸ਼ਕਾ ਵੇ ਇਸ਼ਕਾ ਤੈਨੂੰ ਜਿੰਨੇ ਵੀ ਗੱਲ ਆਇਆ ਉਹਨੇ ਆਪਣਾ ਆਪ ਗਵਾਇਆ ਸ਼ਾਹ ਮਨਸੂਰ ਨਾਲ ਤੂੰ ਕੀ ਕੀਤਾ ਉਹਨੇ ਜਾਮ ਤੇ ਤੇਰਾ ਪੀਤਾ ਤੂੰ ਹੱਥੀਂ ਫਤਵਾ ਲਿਖਵਾਇਆ ਆਖਿਰ ਸੂਲੀ ਝਾੜ ਵਿਖਾਇਆ ਦੇ ਕੇ ਦਾਰ ਤੇ ਇੱਕੋ ਹੂਟਾ ਪੁੱਟ ਛੱਡਿਆ ਤੂੰ ਉਹਦਾ ਬੂਟਾ ਹੁਣ ਤੂੰ ਸ਼ਮਸ ਨੂੰ ਅਜ਼ਮਾਉਣੇ ਉਲਟਾ ਉਹਦਾ ਪੁਲ ਖੁਲਵਾਉਣੇ ਜਾ ਬੇਦਰਦਾ ਤੇਰੀ ਮਰਜ਼ੀ ਆ ਜਾਨ ਗਿਆ ਤੇਰੀ ਖੁਦ ਗਰਜ਼ੀ ਆ ਜਾਨ ਗਿਆ ਤੇਰੀ ਖੁਦ ਗਰਜ਼ੀ ਇਸ਼ਕਾ ਤੇਰੇ ਹੱਥ ਉੱਚੇ ਜਿਹਨੂੰ ਵੀ ਤੂੰ ਪਾਰੀ ਪੇਚ ਮੈਨੂੰ ਪਤਾ ਤੂੰ ਬਾਜ਼ ਨਹੀਂ ਆਉਣਾ ਬੁੱਲੇ ਨੂੰ ਤੂੰ ਅਜੇ ਨਚਾਉਣਾ ਇਸ ਗੱਲ ਤੂੰ ਮੈਂ ਰਾਜ਼ੀ ਇਸ਼ਕਾ ਗੱਲ ਹੈ ਤੇਰੀ ਤਾਜ਼ੀ ਇਸ਼ਕਾ ਤੂੰ ਰੇਸ਼ਮ ਨਾ ਵੇਖੇ ਜੁੱਲੀ ਜਗ ਤੂੰ ਵੱਖਰੀ ਤੇਰੀ ਖੁੱਲੀ ਤੈਥੋਂ ਕਾਬਾ ਵੀ ਘਬਰਾਇਆ ਉਹਨੂੰ ਵੀ ਤੂੰ ਅਲਬਾਸ ਪਵਾਇਆ ਹੁਣ ਤੂੰ ਜ਼ਹਰਾ ਦੇ ਘਰ ਵੜਿਆ ਮੇਰੀ ਵੀ ਸੁਣ ਲੈ ਸਿਰ ਸੜਿਆ ਜਿੱਥੇ ਪਰ ਜਿਬਰੀਲ ਨਾ ਮਾਰੇ ਆ ਉੱਥੇ ਵੀ ਤੂੰ ਕਰੇ ਉਤਾਰੇ ਬੜੀ ਵੱਡੀ ਗੱਲ ਹੈ ਹੁਣ ਤੂੰ ਜ਼ਹਰਾ ਦੇ ਘਰ ਵੜਿਆ ਮੇਰੀ ਵੀ ਸੁਣ ਲੈ ਸਿਰ ਸੜਿਆ ਜਿੱਥੇ ਪਰ ਜਿਬਰੀਲ ਨਾ ਮਾਰੇ ਆ ਇਸ਼ਕਾ ਉੱਥੇ ਵੀ ਤੂੰ ਕਰੇ ਉਤਾਰੇ ਸੁੱਚੇ ਹੀਰਿਆਂ ਵਰਗੇ ਜੁੱਸੇ ਤਤੀ ਰੇਤ ਤੇ ਹੱਸ ਹੱਸ ਕੁੱਸੇ ਹੱਥੀ ਕੌਸਰ ਵੰਡਣ ਵਾਲੇ ਆ ਟੁੱਟੀਆਂ ਹੋਈਆਂ ਗੰਢਣ ਵਾਲੇ ਤਿੰਨ ਤਿੰਨ ਦਿਨ ਤਿਰਾਏ ਰੱਖੇ ਹੂਰਾਂ ਜਿਨ੍ਹਾਂ ਨੂੰ ਝੱਲਣ ਪੱਖੇ ਕਿਵੇਂ ਤੂੰ ਏ ਸਦਮੇ ਝੱਲੇ ਬੱਲੇ ਇਸ਼ਕਾ ਤੇਰੇ ਬੱਲੇ ਹਾਏ
ਤੂੰ ਤੇ ਸਭ ਦਾ ਘਰ ਲੁੱਟਿਆ, ਆ ਤੇਰਾ ਬੂਟਾ ਕਿਸੇ ਨਾ ਪੁੱਟਿਆ, ਤੇਰਾ ਬੂਟਾ ਕਿਸੇ ਨਾ ਪੁੱਟਿਆ। बहुत शुक्रिया।